ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਉਹਨਾਂ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਸੋ ਮਚ। ਜੀ ਡਾਕਟਰ ਸਾਹਿਬ, ਅੱਜ 10 ਜੁਲਾਈ 2015 26 ਹਾੜ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀਆਂ ਕੁਝ ਅਹਿਮ ਘਟਨਾਵਾਂ ਨਾਲ। ਡਾਕਟਰ ਸਾਹਿਬ ਦੇਖੋ, ਪਿਛਲੇ ਕੁਝ ਦਿਨਾਂ ਤੋਂ ਜਿਸ ਇਸ਼ੂ ਦੀ ਕਾਫੀ ਚਰਚਾ ਰਹੀ ਹੈ ਔਰ ਸਾਨੂੰ ਬਹੁਤ ਸਾਰੀਆਂ ਲਿਖਤਾਂ ਫੋਨ ਕਾਲਸ ਵੀ ਇਸ 'ਤੇ ਆਈਆਂ ਕਿ ਤੁਸੀਂ ਇਸ ਬਾਰੇ ਵੇਰਵੇ ਨਾਲ ਦੱਸੋ ਕਿ ਅੰਮ੍ਰਿਤਸਰ ਡੈਕਲੇਰੇਸ਼ਨ ਕੀ ਹੈ, ਜਾਂ ਜਿਹੜਾ 1992 'ਚ ਬਾਦਲ ਤੇ ਦੂਸਰੇ ਲੀਡਰਾਂ ਨੇ ਉਸ ਵੇਲੇ ਦੇ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਬੁਟਰੋਸ ਗਾਲੀ ਨੂੰ ਦਿੱਲੀ 'ਚ ਮੈਮੋਰੈਂਡਮ ਦੇਣ ਦੀ ਕੋਸ਼ਿਸ਼ ਕੀਤੀ ਸੀ, ਉਹ ਮੈਮੋਰੈਂਡਮ ਕੀ ਹੈ? ਕਿਉਂਕਿ ਇਸ ਦਾ ਆਧਾਰ ਅਸੀਂ ਦੇਖ ਰਹੇ ਹਾਂ ਕਿ ਪਹਿਲਾਂ ਅਮਰਿੰਦਰ ਸਿੰਘ ਦੀ ਸਰਕਾਰ ਵੇਲੇ ਪੰਜਾਬ ਅਸੈਂਬਲੀ 'ਚ ਇਸ ਮੁੱਦੇ ਦੇ ਉੱਤੇ ਜਦੋਂ ਲੰਬੀ ਡਿਸਕਸ਼ਨ ਹੋਈ ਜੂਨ 84 ਦੇ ਘੱਲੂਘਾਰੇ ਨੂੰ ਲੈ ਕੇ, ਤੇ ਇੱਕ ਬਲੇਮ ਗੇਮ ਸੀ ਦੋਨੋਂ ਧਿਰਾਂ ਦੇ ਵਿੱਚ, ਜਿਹਦੇ 'ਚ ਕਾਂਗਰਸ ਅਮਰਿੰਦਰ ਇੱਕ ਪਾਸੇ ਇਹ ਬਲੇਮ ਕਰ ਰਹੇ ਸੀ ਕਿ ਸੰਤ ਭਿੰਡਰਾਂਵਾਲੇ ਅਕਾਲੀਆਂ ਦੀ ਉਪਜ ਨੇ, ਤੇ ਬਾਦਲ ਐਂਡ ਕੰਪਨੀ ਦਾ ਜ਼ੋਰ ਇਹ ਲੱਗਾ ਹੋਇਆ ਸੀ ਇਹ ਸਾਬਤ ਕਰਨ ਦੇ ਉੱਤੇ ਕਿ ਭਿੰਡਰਾਂਵਾਲੇ ਜਿਹੜੇ ਨੇ ਇਹ ਕਾਂਗਰਸ ਦੀ ਉਪਜ ਸੀ, ਇੰਦਰਾ ਗਾਂਧੀ ਨੇ ਲਿਆਂਦਾ ਜਾਂ ਸੰਜੇ ਗਾਂਧੀ ਜਾਂ ਗਿਆਨੀ ਜ਼ੈਲ ਸਿੰਘ ਨੇ ਇਹ ਕੀਤਾ। ਹਾਲਾਂਕਿ ਉਦੋਂ ਬਾਦਲ ਨੂੰ ਇਹ ਵੀ ਭੁੱਲ ਗਿਆ ਕਿ ਜਿਸ ਅਕਾਲੀ ਦਲ ਦੇ ਨੇਤਾ ਦੇ ਤੌਰ ਤੇ ਲੈਜਿਸਲੇਚਰ ਪਾਰਟੀ ਦਾ ਮੁਖੀ ਹੋਣ ਦੇ ਨਾਤੇ ਉਹ ਚੀਫ ਮਿਨਿਸਟਰ ਬਣਿਆ, ਉਹ ਉਸ ਅਕਾਲ ਤਖਤ ਨਾਲ ਜੁੜਿਆ ਹੋਇਆ ਹੈ ਜਿਸ ਅਕਾਲ ਤਖਤ ਨੇ ਸੰਤ ਭਿੰਡਰਾਂਵਾਲਿਆਂ ਨੂੰ ਸ਼ਹੀਦ ਐਲਾਨਿਆ ਹੋਇਆ। ਪਰ ਇਹ ਸਿਆਸਤ ਬੜੀ ਜ਼ਾਲਮ ਜਿਹੜੀ ਖੇਡ ਹੈ ਔਰ ਇਹਦੇ 'ਚ ਬਹੁਤ ਵਾਰ ਇਹ ਖਾਸ ਤੌਰ ਤੇ ਜਦੋਂ ਅਸੀਂ ਸਾਊਥ ਏਸ਼ੀਅਨ ਕਾਂਟੈਕਸਟ ਦੇ ਇਹਨਾਂ ਸਿਆਸਤਦਾਨਾਂ ਨੂੰ ਦੇਖਦੇ ਹਾਂ, ਇਹਨਾਂ ਦਾ ਜਦੋਂ ਜੀ ਕਰਦਾ ਹੈ ਇਹ ਲੋਕਾਂ ਦੇ ਜਜ਼ਬਾਤਾਂ ਨੂੰ ਭੜਕਾਉਂਦੇ ਨੇ, ਜੋ ਮਰਜ਼ੀ ਬਿਆਨਬਾਜ਼ੀ ਕਰ ਦੇਣ, ਮੌਕੇ ਮੁਤਾਬਕ ਲੋਕਾਂ ਨੂੰ ਜਿਸ ਪਾਸੇ ਇਹ ਚਾਹੁੰਦੇ ਨੇ ਲਾ ਕੇ, ਫਿਰ ਜਦੋਂ ਇਹਨਾਂ ਨੇ ਆਪਣਾ ਉੱਲੂ ਕਿਸੇ ਹੋਰ ਪਾਸੇ ਇਹਨਾਂ ਦਾ ਸਿੱਧਾ ਹੁੰਦਾ ਤੇ ਉਸ ਸਾਰੇ ਤੋਂ ਹੱਥ ਧੋ ਲੈਂਦੇ ਨੇ। ਔਰ ਅਸੀਂ ਸਮਝਦੇ ਹਾਂ ਕਿ ਜਿਸ ਪਿਛਲੇ 3 ਦਹਾਕਿਆਂ ਤੋਂ ਜ਼ਿਆਦਾ ਸਮਾਂ ਜਿਸ ਹਾਲਾਤ 'ਚੋਂ ਪੰਜਾਬ ਦੇ ਲੋਕ ਗੁਜ਼ਰੇ ਔਰ ਖਾਸ ਤੌਰ ਤੇ ਸਿੱਖ ਕੌਮ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਦਾ ਸ਼ਿਕਾਰ ਹੋਈ, ਉਹਦੇ 'ਚ ਬੇਸ਼ੱਕ ਇੱਕ ਪਾਸੇ ਇੰਦਰਾ ਗਾਂਧੀ ਦੀ ਵੋਟ ਪੋਲਿਟਿਕਸ ਸੀ ਕਿ ਉਸਨੇ ਕਿਵੇਂ ਐਮਰਜੈਂਸੀ ਤੋਂ ਬਾਅਦ ਐਮਰਜੈਂਸੀ ਦੇ ਖਿਲਾਫ ਸਿੱਖਾਂ ਨੇ ਮੋਰਚਾ ਲਾਇਆ, ਸਿੱਖਾਂ ਨੂੰ ਸਬਕ ਸਿਖਾਉਣਾ ਹੈ, ਉਸ ਦੇ ਨਾਲ ਉਹਦੀਆਂ ਏਜੰਸੀਆਂ ਜਿਸ ਤਰ੍ਹਾਂ ਉਸ ਵੇਲੇ ਰॉ ਦਾ ਮੁਖੀ RN ਕੌ ਔਰ ਇੰਟੈਲੀਜੈਂਸ ਬਿਊਰੋ ਜਿਹੜੇ ਇੰਦਰਾ ਗਾਂਧੀ ਦੇ ਜ਼ਮਾਨੇ 'ਚ ਹੋਮ ਮਿਨਿਸਟਰੀ ਨਾਲੋਂ ਤੋੜ ਕੇ ਸਿੱਧੇ ਉਹਨੇ ਆਪਣੇ ਚਾਰ 'ਚ ਲੈ ਲਏ ਸੀ। ਇਹ ਕੈਲਕੂਲੇਟ ਕਰਦੇ ਹੁੰਦੇ ਨੇ ਬਿਫੋਰ ਸਾਰੇ ਪੋਲੀਟੀਸ਼ੀਅਨ ਸਰਵੇ ਕਰਵਾਉਂਦੇ ਨੇ, ਫਿਰ ਦੇਖਦੇ ਨੇ ਕਿ ਚੋਣਾਂ ਕਰਵਾਉਣੀਆਂ, ਇਲੈਕਸ਼ਨਾਂ ਜਿੱਤਣੀਆਂ ਕਿਵੇਂ ਹੈ, ਕਿਹੜਾ ਇਸ਼ੂ ਉਭਾਰਿਆ ਜਾਏ, ਕਿਹਨੂੰ ਕੁੱਟ ਚਾੜੀ ਜਾਏ, ਕਿਹਦੇ ਖਿਲਾਫ ਪ੍ਰਚਾਰ ਕੀਤਾ ਜਾਏ। ਸੋ ਜ਼ਾਹਰ ਹੈ ਕਿ ਇੰਦਰਾ ਗਾਂਧੀ ਦਾ ਗਰੀਬੀ ਹਟਾਓ ਤੇ ਦੂਸਰੇ ਪ੍ਰੋਗਰਾਮ ਸਾਰੇ ਜਿਹੜੇ ਨੇ ਉਹ ਐਕਸਪੋਜ਼ ਹੋ ਚੁੱਕੇ ਸੀ। ਸੋ ਉਸ ਨੇ ਵੀ ਇਸ ਪਾਰਟ ਨੂੰ ਸਾਹਮਣੇ ਰੱਖਿਆ ਕਿ ਕਿਵੇਂ ਇੱਕ ਮਾਈਨੋਰਿਟੀ ਨੂੰ ਜਿਹੜਾ ਹੈ ਸਿੱਖਾਂ ਨੂੰ ਉਹ ਟਾਰਗੇਟ ਕਰਕੇ ਔਰ ਮੈਜੋਰਿਟੀ ਕਮਿਊਨਿਟੀ ਦੇ ਵਿੱਚ ਇਨਸਿਕਿਉਰਿਟੀ ਪੈਦਾ ਕਰਕੇ ਕਿ ਜੀ ਇਹ ਤਾਂ ਤੋੜ ਦੇਣਗੇ, ਦੇਸ਼ ਨੂੰ ਤੋੜ ਦੇਣਾ ਇਹਨਾਂ ਨੇ ਔਰ ਏਕਤਾ ਅਖੰਡਤਾ ਦੇ ਲਈ ਮੈਂ ਜਿਹੜਾ ਇਹਨਾਂ ਨੂੰ ਸਬਕ ਸਿਖਾ ਰਹੀ ਹਾਂ। ਸੋ ਇੱਕ ਪਾਸੇ ਤੋਂ ਉਹਨਾਂ ਦੀ ਗੇਮ ਚੱਲ ਰਹੀ ਸੀ ਜਿਹੜੀ ਅਸੀਂ ਐਮਰਜੈਂਸੀ ਤੋਂ ਬਾਅਦ ਜਦੋਂ ਇੰਦਰਾ ਗਾਂਧੀ ਪਾਵਰ 'ਚ ਆਉਂਦੀ ਹੈ 80s ਦੇ ਵਿੱਚ ਉਹ ਚੱਲ ਰਹੀ ਸੀ। ਪੰਜਾਬ ਦੇ ਵਿੱਚ ਉਸ ਵੇਲੇ ਅਰਲੀ 80s ਦੇ ਵਿੱਚ ਕਾਂਗਰਸ ਦੀ ਹਕੂਮਤ ਬਣ ਗਈ ਸੀ, ਦਰਬਾਰਾ ਸਿੰਘ ਚੀਫ ਮਿਨਿਸਟਰ ਸੀ। ਬੇਸ਼ੱਕ ਗਿਆਨੀ ਜ਼ੈਲ ਸਿੰਘ ਪਹਿਲਾਂ ਹੋਮ ਮਿਨਿਸਟਰ ਇੰਦਰਾ ਗਾਂਧੀ ਨੇ ਬਣਾਇਆ, ਬਾਅਦ 'ਚ ਉਹਨੂੰ ਰਾਸ਼ਟਰਪਤੀ ਪ੍ਰੈਜ਼ੀਡੈਂਟ ਵੀ ਬਣਾਇਆ, ਪਰ ਉਹ ਵੀ ਆਪਣੀ ਡਰਟੀ ਗੇਮ ਪੰਜਾਬ ਦੇ ਵਿੱਚ ਖੇਡ ਰਿਹਾ ਸੀ ਕਿ ਵੀ ਉਸ ਦੀ ਮੌਜੂਦਗੀ ਰਹੇ। ਔਰ ਅੱਜ ਬਹੁਤ ਸਾਰੀਆਂ ਇਹ ਘਟਨਾਵਾਂ ਸਾਹਮਣੇ ਨੇ ਕਿ ਕਿਵੇਂ ਕੁਝ ਏਜੰਸੀਆਂ ਇੰਟੈਲੀਜੈਂਸ ਦੀਆਂ ਈਵਨ ਜ਼ੈਲ ਸਿੰਘ ਦੀ ਬਿਡਿੰਗ ਤੇ ਕੰਮ ਕਰ ਰਹੀਆਂ ਸੀ ਜਦੋਂ ਹੋਮ ਮਿਨਿਸਟਰ ਸੀ ਉਹ, ਤੇ ਕਿਵੇਂ ਈਵਨ ਪੰਜਾਬ ਦੇ ਵਿੱਚ ਬੇਗੁਨਾਹ ਢਿਲਵਾਂ ਬੱਸ ਕਾਂਡ ਜਿਹਦੇ ਥੱਲੇ ਬੱਸ ਚੋਂ ਕੱਢ ਕੇ ਕੁਝ ਹਿੰਦੂਆਂ ਨੂੰ ਮਾਰਿਆ ਗਿਆ ਸੀ, ਹੁਣ ਇਹ ਖਬਰ ਹੈ ਕਿ ਵੀ ਇਹ ਇਸ ਦੀ ਇਨਫੋਰਮੇਸ਼ਨ ਹੈ ਕਿ ਕਿਵੇਂ ਉਹ ਕੰਮ ਹੀ ਜਿਹੜਾ ਏਜੰਸੀਆਂ ਦਾ ਆਪਣਾ ਸੀ, ਕਿਉਂਕਿ ਉਸ ਹਵਾਲੇ ਨਾਲ ਦਰਬਾਰਾ ਸਿੰਘ ਦੀ ਸਰਕਾਰ ਪੰਜਾਬ 'ਚੋਂ ਡਿਸਮਿਸ ਕਰ ਦਿੱਤੀ ਗਈ ਸੀ। ਸੋ ਇਹ ਬਲੇਮ ਗੇਮ ਚੱਲ ਰਹੀ ਸੀ ਔਰ ਅਸੀਂ ਸਮਝਦੇ ਹਾਂ ਕਿ ਇੰਨੇ ਵੱਡੇ ਦੁਖਾਂਤ 'ਚੋਂ ਗੁਜ਼ਰਨ ਤੋਂ ਬਾਅਦ ਅੱਜ ਇਹ ਦੋ ਹੀ ਪੰਜਾਬ ਦੇ ਪ੍ਰਮੁੱਖ ਲੀਡਰ, ਬਾਦਲ ਤਾਂ ਇਹ ਸਮਝਦਾ ਹੈ ਕਿ ਪੰਜਾਬ ਮੇਰੀ ਜਗੀਰ ਹੈ
ਔਰ ਕਿਵੇਂ 40 ਏਕੜ ਜ਼ਮੀਨ ਤੋਂ ਜੇ ਅੱਜ 1000 ਏਕੜ ਦਾ ਉਹ ਮਾਲਕ ਹੈ, 4 ਬੱਸਾਂ ਤੋਂ ਸ਼ੁਰੂ ਕਰਕੇ ਅੱਜ 2000 ਬੱਸਾਂ ਉਹਦੇ ਕੋਲ ਨੇ। ਔਰ ਇਹ ਵੱਖਰੀ ਗੱਲ ਹੈ ਕਿ ਉਹਦੀ ਬੱਸ ਕੋਈ ਆਰਬਿਟ ਬੱਸ ਕਾਂਡ ਦੇ ਥੱਲੇ ਕੀ ਕਾਂਡ ਕੀਤਾ ਹੈ। ਕੱਲ ਦੀ ਖਬਰ ਵੀ ਹੈ ਕਿ ਵੀ 2 ਦਿਨ ਪਹਿਲਾਂ ਦੀ ਸ਼ਾਇਦ ਕਿ ਰੋਪੜ ਦੇ ਵਿੱਚ ਉਹਦੀ ਇੱਕ ਹੋਰ ਬੱਸ ਕੰਪਨੀ, ਪਤਾ ਨਹੀਂ ਕੀ ਨਾਂ ਰੱਖਿਆ ਹੋਇਆ, ਉਹਨਾਂ ਨੇ ਕੋਈ ਬੰਦਾ ਜਿਹੜਾ 30-35 ਸਾਲ ਦਾ ਉਹ ਬੱਸ ਕੁਚਲ ਕੇ ਲੰਘ ਗਈ। ਲੋਕਾਂ ਨੇ ਜਿਹੜਾ ਰੋਪੜ ਚੰਡੀਗੜ੍ਹ ਸੜਕ ਨੂੰ ਜਿਹੜਾ ਉਹ ਘੇਰਿਆ ਹੋਇਆ ਸੀ ਜਾਂ ਉਹਨੂੰ ਬੰਦ ਕੀਤਾ ਹੋਇਆ ਸੀ। ਸੋ ਕੁੱਲ ਮਿਲਾ ਕੇ ਜੇ ਬਾਦਲ ਆਪਣੀ ਜਗੀਰ ਸਮਝਦਾ ਤੇ ਅਮਰਿੰਦਰ ਦੀ ਰਜਵਾੜਾ ਬਿਰਤੀ ਜਿਹੜੀ ਹੈ ਉਹ ਆਪਣੀ ਰਿਆਸਤ ਸਮਝਦਾ। ਔਰ ਇਹ ਦੋਨੋਂ ਹੀ ਜਿਹੜੇ ਨੇ ਉਹ ਇਸ ਕਿਸਮ ਦੀਆਂ ਬਿਆਨਬਾਜ਼ੀਆਂ ਕਰਕੇ ਬੀਤੇ ਦੇ ਜਿਹੜੇ ਜਿਨ੍ਹਾਂ ਦੇ ਵਿੱਚ ਇਹ ਦੋਨੋਂ ਹੀ ਭਾਗੀਦਾਰ ਸੀ, ਜਿਨ੍ਹਾਂ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਕੀਤਾ, ਸਿੱਖ ਕੌਮ ਦੇ ਜਜ਼ਬਾਤਾਂ ਨੂੰ ਭੜਕਾਇਆ। ਔਰ ਨਤੀਜੇ ਦੇ ਤੌਰ ਤੇ ਨੌਜਵਾਨ ਘਰਾਂ ਚੋਂ ਨਿਕਲੇ, ਹਜ਼ਾਰਾਂ ਮਾਰੇ ਗਏ, ਸੈਂਕੜਿਆਂ ਜੇਲ੍ਹਾਂ 'ਚ ਬੰਦ ਨੇ, ਕਿੰਨੇ ਘਰ ਉਜੜ ਗਏ। ਔਰ ਇਹ ਅੱਜ ਫੇਰ ਉਸ ਆਪਣੀ ਜਿਹੜੀ ਇਹਨਾਂ ਦੀ ਉਸ ਲੈਵਲ ਦੀ ਸਿਆਸਤ ਹੈ ਉਹਦੇ 'ਚੋਂ ਬਲੇਮ ਗੇਮ ਚੱਲ ਰਹੀ ਹੈ। ਔਰ ਇਸ ਵੇਲੇ ਜਿਹੜੇ 2 ਪ੍ਰਮੁੱਖ ਡਾਕੂਮੈਂਟ ਚਰਚਾ ਦੇ ਵਿੱਚ ਨੇ, ਇੱਕ ਤਾਂ ਅੰਮ੍ਰਿਤਸਰ ਡੈਕਲੇਰੇਸ਼ਨ, ਕਿਉਂਕਿ ਇਸ ਤੋਂ ਪਹਿਲਾਂ ਇਹ ਜਿਹੜੀ ਬਿਆਨਬਾਜ਼ੀ ਜਿਹੜੀ ਹੈ ਦੋਨੋਂ ਹੀ ਕਰ ਰਹੇ ਨੇ। ਔਰ ਬਾਦਲ ਨੇ ਔਰ ਅਮਰਿੰਦਰ ਨੇ ਇੱਕ ਦਾ ਆਧਾਰ, ਕਿਉਂਕਿ ਬਾਦਲ ਇਹਨਾਂ ਦੋਨਾਂ ਦੇ ਵਿੱਚ ਹੀ ਜਿਹੜਾ ਉਹ ਸ਼ਾਮਲ ਹੈ, ਕਿਉਂਕਿ ਜਦੋਂ ਧਰਮਯੁੱਧ ਮੋਰਚਾ ਚੱਲ ਰਿਹਾ ਸੀ, ਜਿਨ੍ਹਾਂ ਨੇ ਸਭ ਤੋਂ ਪਹਿਲਾਂ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਦਾ ਆਰਟੀਕਲ 25 ਪਾੜਿਆ ਪਬਲਿਕਲੀ, ਉਹਨਾਂ ਦੇ ਵਿੱਚ ਬਾਦਲ ਸ਼ਾਮਲ ਸੀ। ਔਰ ਬਾਦਲ ਧਰਮਯੁੱਧ ਮੋਰਚੇ ਵੇਲੇ ਵੀ ਇਸ ਕਨਸਟੀਟਿਊਸ਼ਨ ਨੂੰ ਪਾੜਨ ਦੇ ਲਈ ਉਸ ਦਾ ਪਾਰਟ ਸੀ। ਫਿਰ ਅਸੀਂ ਦੇਖਦੇ ਹਾਂ ਕਿ ਜਦੋਂ ਘੱਲੂਘਾਰਾ ਵਾਪਰਦਾ ਤੇ ਫਿਰ ਬਾਦਲ ਇਹ ਸਟੇਟਮੈਂਟ ਦਿੰਦਾ ਹੈ, BBC ਤੇ ਉਹਦਾ ਇੰਟਰਵਿਊ ਹੈ ਕਿ ਜੀ ਆਪਣੀਆਂ ਨੌਕਰੀਆਂ ਛੱਡ ਦਿਓ। ਫੌਜੀਆਂ ਨੂੰ ਵੀ ਉਹਨੇ ਕਾਲ ਦਿੱਤੀ, ਉਹਨੇ ਕਿਹਾ ਜੀ ਵੀ ਖਤਮ ਹੋ ਗਿਆ, ਹੁਣ ਸਾਡਾ ਕੋਈ ਇੰਡੀਅਨ ਸਟੇਟ ਨਾਲ ਰਿਸ਼ਤਾ ਨਹੀਂ ਹੈ ਜੀ। ਫਿਰ ਅਸੀਂ ਜਿਹੜਾ ਮੈਮੋਰੈਂਡਮ 22 ਅਪ੍ਰੈਲ 1992 ਨੂੰ, ਕਿਉਂਕਿ ਫਰਵਰੀ 1992 ਦੇ ਵਿੱਚ ਪੰਜਾਬ ਅਸੈਂਬਲੀ ਦੀਆਂ ਚੋਣਾਂ ਹੋਈਆਂ, ਖਾੜਕੂ ਧਿਰਾਂ ਨੇ ਬਾਈਕਾਟ ਦਾ ਸੱਦਾ ਦਿੱਤਾ ਸੀ, ਅਕਾਲੀ ਦਲ ਇਸ ਬਾਦਲ ਨੇ ਵੀ ਬਾਈਕਾਟ ਕੀਤਾ। ਸੋ ਜ਼ਾਹਰ ਹੈ ਕਿ 8-9% ਵੋਟਾਂ ਪਈਆਂ ਔਰ ਬੇਅੰਤ ਸਿੰਘ ਦੀ ਸਰਕਾਰ ਪੰਜਾਬ ਦੇ ਵਿੱਚ ਹੋਣ ਦੇ ਵਿੱਚ ਆਈ। ਔਰ ਉਹਨਾਂ ਨੇ ਇਹ ਜੁਝਾਰੂਆਂ ਨੂੰ ਤਾਂ ਮਾਰਨਾ ਸ਼ੁਰੂ ਕੀਤਾ ਹੀ। ਅਕਾਲੀਆਂ ਦਾ ਵੀ ਇੰਨਾ ਸ਼ਿਕੰਜਾ ਕੱਸਿਆ ਹੈ ਕਿ ਇਹ ਈਵਨ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ ਵੀ ਕੋਈ ਰੈਲੀ ਨਹੀਂ ਸੀ ਕਰ ਸਕਦੇ, ਜਾਂ ਇਹਨਾਂ ਨੂੰ ਪੀਸਫੁਲੀ ਵੀ ਇਕੱਠੇ ਨਹੀਂ ਸੀ ਹੋਣ ਦਿੱਤਾ ਜਾਂਦਾ। ਉਹਨਾਂ ਹਾਲਾਤਾਂ 'ਚ ਉਦੋਂ ਅਜੇ ਨਵਾਂ ਯੂਨਾਈਟਿਡ ਨੇਸ਼ਨਜ਼ ਦਾ ਸੈਕਟਰੀ ਜਨਰਲ ਬਣਿਆ ਸੀ ਬੂਟਰੋਸ ਗਾਲੀ, ਇਜਿਪਸ਼ੀਅਨ ਹੈ। ਇਜਿਪਟ ਦੇ ਵਿੱਚ ਇਹ ਜਿਹੜਾ ਇੱਕ ਨਾਂ ਹੈ ਪਿਓ ਦਾ ਵੀ ਨਾਲ ਲਾਉਂਦੇ ਨੇ, ਔਰ ਇਹ 2 ਵਾਰ ਬੂਟਰੋਸ ਲੱਗਦਾ। ਹਾਲਾਂਕਿ ਜਦੋਂ ਕਈ ਵਾਰੀ ਇਹ ਲਿਖਤ ਭੇਜਦੇ ਆ ਤਾਂ ਸਾਡੀਆਂ ਟਾਈਪਿਸਟ ਕੁੜੀਆਂ ਨੂੰ ਲੱਗਦਾ ਹੁੰਦਾ ਪਤਾ ਨਹੀਂ ਗਲਤੀ ਨਾਲ ਇਹ 2 ਵਾਰੀ ਲਿਖਿਆ ਗਿਆ, 1-2 ਵਾਰੀ ਉਹਨਾਂ ਨੇ ਕੱਢ ਦਿੱਤਾ ਵਿੱਚੋਂ। ਮੈਂ ਕਿਹਾ ਇਹਨੂੰ ਰਹਿਣ ਦਿਓ, ਇਹਦਾ ਨਾਂ ਹੀ ਬੂਟਰੋਸ ਗਾਲੀ ਹੈ ਜੀ। ਔਰ ਇਹਨੇ ਦਿੱਲੀ ਜਾਣਾ ਸੀ, ਦਿੱਲੀ ਗਿਆ ਹੈ। ਔਰ ਉਦੋਂ ਇਹੀ ਬਾਦਲ ਔਰ ਬਾਕੀ ਲੀਡਰਸ ਜਿਨ੍ਹਾਂ ਦਾ ਮੈਂ ਵੇਰਵਾ ਦਿਆਂਗਾ, ਉਹਨਾਂ ਨੇ ਇਹ ਜਿਹੜਾ ਉਸ ਵੇਲੇ ਦਾ ਯੂਨਾਈਟਿਡ ਨੇਸ਼ਨਸ ਦਾ ਸੈਕਟਰੀ ਜਨਰਲ ਗਾਲੀ ਹੈ, ਉਹਨੂੰ ਮੈਮੋਰੈਂਡਮ ਦੇਣ ਦੀ ਕੋਸ਼ਿਸ਼ ਕੀਤੀ। ਅਰਦਾਸ ਕਰਕੇ ਗੁਰਦੁਆਰਾ ਰਕਾਬਗੰਜ ਚੋਂ ਨਿਕਲੇ, ਲੇਕਿਨ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਔਰ ਉਹ ਮੈਮੋਰੈਂਡਮ ਕੀ ਹੈ ਔਰ ਉਹਦੇ 'ਚ ਬਾਦਲ ਦੇ ਦਸਤਖਤ ਨੇ ਵੀ ਕਿਵੇਂ ਉਹਨਾਂ ਨੇ ਉਸ ਵੇਲੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਬਾਦਲਕਿਆਂ ਦਾ ਟੁਚਾ ਮਨਜੀਤ ਜੀਕੇ ਆਪਣੀ ਟੀਮ ਦੇ ਨਾਲ ਨਿਊਯਾਰਕ ਦੇ ਵਿੱਚ ਲੈਂਡ ਕੀਤਾ ਹੋਇਆ ਜੀ, ਔਰ ਚੰਦੂ ਮਾਜਰਾ ਕੈਨੇਡਾ ਦੇ ਵਿੱਚ ਲੈਂਡ ਕੀਤਾ ਹੋਇਆ। ਔਰ ਇਹਨਾਂ ਦਾ ਇਹ ਯਤਨ ਹੈ ਆਉਣ ਵਾਲੇ ਦਿਨਾਂ 'ਚ ਜੋ ਯੂਨਿਟਾਂ ਬਣਾਉਣ ਦੇ ਨਾਂ ਥੱਲੇ, ਅਸਲ 'ਚ ਇਹ ਭਾਰਤੀ ਏਜੰਸੀਆਂ ਦੀ ਗੇਮ ਕਿ ਖਾਲਿਸਤਾਨ ਦੇ ਲਈ ਜਿਹੜੀ ਕੋਈ ਵੀ ਆਵਾਜ਼ ਹੈ ਬਾਹਰਲੀ, ਉਸ ਨੂੰ ਕਿਵੇਂ ਖਤਮ ਕਰਨਾ। ਔਰ ਜੀਕੇ ਔਰ ਉਸ ਤੋਂ ਪਹਿਲਾਂ ਉਹਦਾ ਅੱਗੋਂ ਟੁਚਾ ਗੁਰਲਾਡ ਜੀ, ਉਹਨੇ ਪਹਿਲਾਂ ਹੀ ਇਹ ਕਿਹਾ, ਔਰ ਜੀਕੇ ਨੇ ਤਾਂ ਖੁੱਲ੍ਹੇਆਮ ਜਿਹੜਾ ਉਹ ਚੈਲੰਜ ਕੀਤਾ ਹੈ। ਰੈਫਰੈਂਡਮ 2020 ਦਾ ਵੀ ਵਿਰੋਧ ਕਰ ਰਹੇ ਨੇ। ਸੋ ਇਸ ਸਾਰੇ ਕੌਨਟੈਕਸਟ ਦੇ ਵਿੱਚ ਕਿਉਂਕਿ ਇਹ ਚਰਚਾ ਚੱਲ ਰਹੀ ਹੈ, ਇਸੇ ਹੀ ਜੀਕੇ ਨੇ ਪਹਿਲਾਂ ਕਿਹਾ ਸੀ ਜੀ ਮੈਂ ਬਹੁਤ ਜਾਣਦਾ, ਪਿੰਡਾਂ ਵਾਲਿਆਂ ਨੇ ਤਾਂ ਕਦੇ ਕਿਹਾ ਹੀ ਨਹੀਂ ਸੀ ਖਾਲਿਸਤਾਨ। ਹੁਣ ਇਹ ਖੁੱਲ੍ਹ ਕੇ ਵਿਰੋਧ 'ਚ ਆ ਗਏ ਨੇ। ਬਾਦਲ ਜਿਹੜਾ ਹੈ ਉਹ ਪੰਥਕ ਏਜੰਡੇ ਵੱਲ ਆਉਣਾ ਚਾਹੁੰਦਾ ਕਿਉਂਕਿ ਉਹਨੂੰ ਡਰ ਹੈ ਕਿ ਬੀਜੇਪੀ ਠੁੱਡ ਮਾਰੇਗੀ। ਪਰ ਦੂਜੇ ਪਾਸੇ ਜਿਸ ਕਿਸਮ ਦਾ ਵਰਤਾਰਾ ਹੈ ਇਹ ਬਾਪੂ ਸੂਰਤ ਸਿੰਘ ਦੇ ਇਸ਼ੂ ਦੇ ਨਾਲ ਕਰ ਰਹੇ ਨੇ, ਜਿਵੇਂ ਪੁਲਿਸ ਦੀ ਹਾਈ ਹੈਂਡਡਨੈਸ ਹੈ, ਜਿਵੇਂ ਟਕਰਾਅ ਦੀ ਸਥਿਤੀ ਬਣਾਈ ਹੋਈ ਹੈ ਜੀ, ਇਸ ਸਾਰੇ ਦੇ ਵਿੱਚ ਕਿਉਂਕਿ
ਬਹੁਤ ਵਾਰ ਚਰਚਾ ਬਹੁਤ ਚੀਜ਼ਾਂ ਦੀ ਹੁੰਦੀ ਹੈ ਔਰ ਮੇਰੇ ਮਿੱਤਰ ਸ਼ੇਖ ਸਾਹਿਬ ਅਕਸਰ ਕਹਿੰਦੇ ਵੀ ਇਸਲਾਮ ਦੀ ਤੁਸੀਂ ਡਿਬੇਟ ਦੇਖ ਲਓ, ਗੱਲਾਂ ਇੱਧਰ ਉੱਧਰ ਦੀਆਂ ਕਰਨਗੇ ਕਿ ਜੀ ਫਲਾਣੀ ਹਦੀਸ 'ਚ ਇਹ ਲਿਖਿਆ, ਉਹਦੇ 'ਚ ਇਹ ਲਿਖਿਆ, ਵੀ ਉਹ ਕਹਿੰਦੇ ਸੀ ਵੀ ਦੱਸੋ ਕੁਰਾਨ 'ਚ ਕੀ ਲਿਖਿਆ। ਵੀ ਸਾਡੇ ਲਈ ਜਿਹੜੀ ਕੁਰਾਨ ਮਜੀਦ ਦੀ ਗੱਲ ਹੈ ਉਹ ਮੇਜਰ ਹੈ, ਬਾਕੀ ਜਿਹੜੀ ਹੈ ਉਹ ਗਲਤ ਵੀ ਹੋ ਸਕਦੀ ਹੈ। ਇਸੇ ਤਰ੍ਹਾਂ ਮੈਂ ਦੇਖਦਾ ਹਾਂ ਵੀ ਬਹੁਤ ਵਾਰ ਈਵਨ ਸਾਡੀ ਧਾਰਮਿਕ ਡਿਬੇਟ ਦੇ ਮਾਮਲੇ 'ਚ ਅਸੀਂ ਜਨਮ ਸਾਖੀਆਂ ਦੂਸਰਿਆਂ ਨੂੰ ਲੈ ਕੇ ਘੰਟਿਆਂ ਬੱਧੀ ਬਹਿਸ ਕਰਾਂਗੇ, ਪਰ ਜਿਹੜਾ ਸਾਡਾ ਆਧਾਰ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਸਾਡੀ ਪ੍ਰਾਇਮਰੀ ਕੈਨਨ ਹੈ ਉਹਨੂੰ ਅਸੀਂ ਪੜ੍ਹਨ ਦਾ ਜਾਂ ਸਮਝਣ ਦਾ ਯਤਨ ਨਹੀਂ ਕਰਦੇ। ਇਸ ਲਈ ਸੁਣੀਆਂ ਸੁਣਾਈਆਂ ਗੱਲਾਂ ਦੇ ਉੱਤੇ ਇਧਰਲੀਆਂ ਉਧਰਲੀਆਂ ਦੇ ਉੱਤੇ ਅਸੀਂ ਜਿਹੜਾ ਉਹ ਵਕਤ ਜ਼ਾਇਆ ਕਰਾਂਗੇ। ਔਰ ਇਸੇ ਤਰ੍ਹਾਂ ਹੁਣ ਇਹ ਬਿਆਨਬਾਜ਼ੀ ਚੱਲ ਰਹੀ ਹੈ, ਜੇ ਤੁਸੀਂ ਦੇਖਦੇ ਹੋ ਪਿਛਲੇ ਦਿਨਾਂ ਦੀ ਸਟੇਟਮੈਂਟ ਤੇ ਪਹਿਲੀ ਇਹ ਹੈਡਲਾਈਨ ਟ੍ਰਿਬਿਊਨ ਦੀ, ਅੰਮ੍ਰਿਤਸਰ ਡੈਕਲੇਰੇਸ਼ਨ ਵਾਸ ਨਾਟ ਅਬਾਊਟ ਸੈਪਰੇਟ ਸਟੇਟਹੁੱਡ ਕੈਪਟਨ। ਹੁਣ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ਡੈਕਲੇਰੇਸ਼ਨ, ਜੇ ਬੂਟਰੋਸ ਗਾਲੀ ਨੂੰ ਜਿਹੜਾ ਮੈਮੋਰੈਂਡਮ 22 ਅਪ੍ਰੈਲ 1992 ਨੂੰ ਦਿੱਤਾ ਗਿਆ, ਜਿਸ ਮੈਮੋਰੈਂਡਮ ਦੇ ਉੱਤੇ ਸਰ ਸਿਮਰਨਜੀਤ ਸਿੰਘ ਮਾਨ ਦੇ ਦਸਤਖਤ ਨੇ ਜੀ, ਪ੍ਰਕਾਸ਼ ਸਿੰਘ ਬਾਦਲ ਦੇ ਦਸਤਖਤ ਨੇ, ਗੁਰਚਰਨ ਸਿੰਘ ਟੌੜਾ ਜਿਹੜਾ ਉਸ ਵੇਲੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸੀ ਉਹਦੇ ਦਸਤਖਤ ਨੇ, ਸੁਖਬੀਰ ਸਿੰਘ ਦੇ ਦਸਤਖਤ ਨੇ, ਇੰਦਰਪਾਲ ਸਿੰਘ ਖਾਲਸਾ ਦੇ ਦਸਤਖਤ ਨੇ, ਹਰਚਰਨ ਸਿੰਘ ਦੇ ਦਸਤਖਤ ਨੇ ਤੇ ਰਜਿੰਦਰ ਸਿੰਘ ਮੌਂਗਾ ਦੇ ਦਸਤਖਤ ਨੇ। ਸੋ ਜ਼ਾਹਰ ਹੈ ਇਹਦੇ 'ਚ ਕਿਉਂਕਿ ਅਸੀਂ ਚਰਚਾ ਦਾ ਟੌੜਾ ਮਰ ਚੁੱਕਾ ਹੈ ਤੇ ਬਾਦਲ ਚਰਚਾ ਦਾ ਵਿਸ਼ਾ, ਔਰ ਇਸ ਨੂੰ ਅਸੀਂ ਡਿਸਕਸ ਕਰਾਂਗੇ ਕਿ ਇਹ ਮੈਮੋਰੈਂਡਮ ਕੀ ਹੈ ਜੀ। ਅੰਮ੍ਰਿਤਸਰ ਡੈਕਲੇਰੇਸ਼ਨ ਜਿਹੜੀ ਕਿ ਜਥੇਦਾਰ ਮਨਜੀਤ ਸਿੰਘ ਐਕਟਿੰਗ ਜਥੇਦਾਰ ਸੀ, ਉਹਨਾਂ ਦੇ ਜ਼ਮਾਨੇ ਦੇ ਵਿੱਚ ਇਹ ਅਪਰੂਵ ਅਕਾਲ ਤਖਤ ਦੀ ਸਟੈਂਪ ਥੱਲੇ ਹੋਈ, ਜਿਹਦੇ 'ਚੋਂ ਅਕਾਲੀ ਦਲ ਅੰਮ੍ਰਿਤਸਰ ਦਾ ਜਨਮ ਹੋਇਆ। ਇਹ 1 ਮਈ 1994 ਨੂੰ ਡਿਕਲੇਅਰ ਹੋਈ ਔਰ ਇਹਦੇ ਥੱਲੇ ਅੰਮ੍ਰਿਤਸਰ ਡੈਕਲੇਰੇਸ਼ਨ ਦੇ ਉੱਤੇ ਸਭ ਤੋਂ ਪਹਿਲੇ ਦਸਤਖਤ ਕੈਪਟਨ ਅਮਰਿੰਦਰ ਸਿੰਘ ਦੇ ਨੇ, ਫਿਰ ਜਥੇਦਾਰ ਜਗਦੇਵ ਸਿੰਘ ਤਲਵੰਡੀ ਜਿਹੜੇ ਮਰ ਚੁੱਕੇ ਨੇ, ਫਿਰ ਸਰ ਸਿਮਰਨਜੀਤ ਸਿੰਘ ਮਾਨ, ਫਿਰ ਜਸਮੇਰ ਸਿੰਘ ਬਾਲਾ ਜਿਹੜਾ ਕਿ ਬੜਾ ਚੰਡੀਗੜ੍ਹ ਦਾ ਇੱਕ ਸ਼ਤੂੰਗੜਾ ਹੈਗਾ, ਹੁਣ ਵੀ ਕੋਈ ਉਰਲੇ ਪਰਲੇ ਹੀ ਬਿਆਨ ਦੇ ਰਿਹਾ, ਉਦੋਂ ਵੀ ਇਹਦਾ ਰੋਲ ਹਮੇਸ਼ਾ ਹੀ ਸ਼ੱਕ ਦੇ ਦਾਇਰੇ 'ਚ ਰਿਹਾ, ਪਰ ਇਹਦੇ ਵੀ ਦਸਤਖਤ ਨੇ, ਔਰ ਸੁਰਜੀਤ ਸਿੰਘ ਬਰਨਾਲਾ ਇਹਨਾਂ ਦੇ ਦਸਤਖਤ ਨੇ। ਸੋ ਕਿਉਂਕਿ ਹੁਣ ਇਹ ਦੋ ਡਾਕੂਮੈਂਟ ਨੇ ਜਿਨ੍ਹਾਂ ਨੂੰ ਲੈ ਕੇ ਕਿ ਵੀ ਹੁਣ ਅਮਰਿੰਦਰ ਸਿੰਘ ਜੇ ਅੰਮ੍ਰਿਤਸਰ ਡੈਕਲੇਰੇਸ਼ਨ ਤੇ ਦਸਤਖਤ ਕਰਦਾ ਹੈ ਤੇ ਅਕਾਲੀ ਦਲਜੀਤ ਸਿੰਘ ਚੀਮਾ ਤੇ ਉਹਨੂੰ ਕਹਿ ਰਹੇ ਨੇ ਕਿ ਜੀ ਇਹ ਮਤਲਬ ਤੂੰ ਤਾਂ ਆਲਰੇਡੀ ਖਾਲਿਸਤਾਨ ਦੀ ਹਮਾਇਤ ਕੀਤੀ ਹੋਈ ਹੈ, ਇਸ ਤੇ ਦਸਤਖਤ ਨੇ ਜੀ। ਉਹ ਇਹ ਕਹਿ ਰਿਹਾ ਕਿ ਜੀ ਨਹੀਂ, ਇਹ ਜਿਹੜੀ ਅੰਮ੍ਰਿਤਸਰ ਡੈਕਲੇਰੇਸ਼ਨ ਸੀ ਇਹ ਖਾਲਿਸਤਾਨ ਨਹੀਂ ਸੀ, ਫਿਰ ਕੀ ਸੀ? ਪਰ ਕਿਉਂਕਿ ਕਿਸੇ ਨੇ ਅੰਮ੍ਰਿਤਸਰ ਡੈਕਲੇਰੇਸ਼ਨ ਨਾ ਪੜ੍ਹਨੀ ਹੈ ਨਾ ਉਹਦੀ ਚਰਚਾ ਕਰਨੀ ਹੈ, ਤੇ ਜਦੋਂ ਸਰ ਮਾਨ ਜਾਂ ਅਸੀਂ ਕਹਿੰਦੇ ਆ ਕਿ ਬਾਦਲ ਨੇ ਜਿਹੜਾ, ਔਰ ਬਾਦਲ ਦੇ ਟੁਚੇ ਜਿਹੜੇ ਜੀਕੇ ਵਰਗੇ ਅੱਜ ਰੈਫਰੈਂਡਮ ਦਾ ਵਿਰੋਧ ਕਰ ਰਹੇ ਨੇ, ਅਸੀਂ ਕਹਿੰਦੇ ਆ ਵੀ ਬਾਦਲ ਨੇ ਤਾਂ ਸੰਵਿਧਾਨ ਪਾੜਿਆ ਹੋਇਆ ਹੈ, ਫੌਜੀਆਂ ਨੂੰ ਇਹ ਕਿਹਾ ਹੋਇਆ ਔਰ ਮੁਲਾਜ਼ਮਾਂ ਨੂੰ ਵੀ ਛੱਡ ਦਿਓ, ਕੋਈ ਸਬੰਧ ਨਹੀਂ, ਔਰ 1992 ਚ ਜਿਹੜਾ ਮੈਮੋਰੈਂਡਮ ਦਿੱਤਾ ਹੋਇਆ ਉਹਦੇ ਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਜਿਹੜੀ ਹੈ ਹਮਾਇਤ ਕੀਤੀ, ਦਸਤਖਤ ਕੀਤੇ ਹੋਏ ਨੇ। ਸੋ ਮੈਂ ਜ਼ਿਆਦਾ ਵੇਰ ਵਿੱਚ ਨਾ ਜਾਵਾਂ ਕਿਉਂਕਿ ਵਕਤ ਦੀ ਸੀਮਾ ਹੈ। ਸਭ ਤੋਂ ਪਹਿਲਾਂ ਮੈਂ ਅੰਮ੍ਰਿਤਸਰ ਡੈਕਲੇਰੇਸ਼ਨ, ਕਿਉਂਕਿ ਉਹ ਛੋਟਾ ਹੈ, ਉਸ ਦੇ 2-3 ਪੈਰਾਗ੍ਰਾਫ ਨੇ, ਉਹ ਮੈਂ ਸਾਂਝੀ ਕਰਨਾ ਚਾਹਾਂਗਾ ਤਾਂ ਕਿ ਸਾਡੇ ਦਰਸ਼ਕਾਂ ਨੂੰ ਪਤਾ ਲੱਗੇ ਕਿ ਅੰਮ੍ਰਿਤਸਰ ਡੈਕਲੇਰੇਸ਼ਨ ਤੇ UN ਸੈਕਟਰੀ ਜਨਰਲ ਨੂੰ ਦਿੱਤੇ ਮੈਮੋਰੈਂਡਮ 'ਚ ਹੈ ਕੀ, ਜਿਹਦੇ ਤੇ ਇਹਨਾਂ ਨੇ ਦਸਤਖਤ ਕੀਤੇ ਹੋਏ ਨੇ। ਸੋ ਅੰਮ੍ਰਿਤਸਰ ਐਲਾਨਨਾਮਾ, ਹੁਣ ਇਹਨੂੰ ਤੁਸੀਂ ਦੇਖ ਲਓ ਕਿ ਅਮਰਿੰਦਰ ਦਾ ਕਿੰਨਾ ਕੁ ਸੱਚ ਹੈ ਤੇ ਬਾਦਲ ਕੇ ਜਿਹੜੇ ਸਾਰੇ ਭਗੌੜੇ ਨੇ। ਅਕਾਲੀਆਂ ਨੂੰ ਤਾਂ ਅੱਜ ਆਨੰਦਪੁਰ ਦਾ ਮਤਾ ਵੀ ਯਾਦ ਨਹੀਂ, ਜਿਹੜਾ ਆਨੰਦਪੁਰ ਦਾ ਮਤਾ 16-17 ਅਕਤੂਬਰ 1973 ਨੂੰ ਅਨੰਦਪੁਰ ਸਾਹਿਬ 'ਚ ਪਾਸ ਹੋਇਆ ਸੀ, ਔਰ ਜਿਸ ਅਨੰਦਪੁਰ ਦੇ ਮਤੇ ਦੇ ਉੱਤੇ ਧਰਮ ਯੁੱਧ ਮੋਰਚਾ ਲੱਗਿਆ ਸੀ। ਹੁਣ ਅੰਮ੍ਰਿਤਸਰ ਐਲਾਨਨਾਮਾ ਜਿਹੜਾ ਕਿ 1 ਮਈ 1994 ਨੂੰ ਜਥੇਦਾਰ ਮਨਜੀਤ ਸਿੰਘ ਦੇ ਜਿਹੜੀ ਦਸਤਖਤਾਂ ਔਰ ਅਕਾਲ ਤਖਤ ਅਕਾਲ ਸਹਾਇ ਦੀ ਸਟੈਂਪ ਹੇਠ ਜਾਰੀ ਹੋਇਆ, ਉਹਦੇ ਸ਼ਬਦ ਨੇ, ਸ਼੍ਰੋਮਣੀ ਅਕਾਲੀ ਦਲ ਜਮਹੂਰੀਅਤ ਦੇ ਦਾਇਰਿਆਂ ਵਿੱਚ ਰਹਿ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉੱਤੇ ਆਧਾਰਿਤ ਪੰਜਾਬੀ ਕੌਮੀ ਸੱਭਿਆਚਾਰ ਦੇ ਮੋਹਰੀ ਹੋਣ ਵਜੋਂ ਸਿੱਖ ਕੌਮ ਲਈ ਇੱਕ ਅਜਿਹੇ ਵੱਖਰੇ ਖਿੱਤੇ ਵਾਸਤੇ ਜਦੋਜਹਿਦ ਕਰਨ ਦੇ ਆਪਣੇ ਵਚਨ ਨੂੰ ਦੁਹਰਾਉਂਦਾ ਹੈ ਜਿੱਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ। ਹੁਣ ਕੋਈ ਇਹ ਫਾਰਸੀ ਤਾਂ ਨਹੀਂ ਮੈਂ ਬੋਲੀ ਹੈ, ਔਰ ਜਿਹਨੂੰ ਵੀ ਪੰਜਾਬੀ ਆਂਦੀ ਹੈ ਉਹਨੂੰ ਬੜਾ ਕਲੀਅਰ ਹੋਏਗਾ ਕਿ ਓਪਨਿੰਗ ਜੁਮਲਾ ਹੈ ਇਸ ਦਾ, ਜਿਹਦੇ 'ਚ ਬੜੀ ਕਲੀਅਰ ਹੈ ਗੱਲ ਕਿ ਵੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਟੀਚਿੰਗਸ ਔਰ ਸਿੱਖ ਕੌਮ ਜਿਹੜੀ ਕਿ ਪੰਜਾਬੀ ਸੱਭਿਆਚਾਰ ਦੀ ਲੀਡਰ ਹੈ, ਕਿਉਂਕਿ ਪੰਜਾਬ ਦੀ ਰੂਹੇ ਰਵਾਂ ਸਿੱਖ ਵਿਚਾਰਧਾਰਾ ਹੈ, ਸਿੱਖ ਕੌਮ ਲਈ ਅਜੇ ਵੱਖਰੇ ਖਿੱਤੇ ਵਾਸਤੇ। ਹੁਣ ਵੱਖਰਾ ਖਿੱਤਾ ਕੀ ਹੁੰਦਾ?
ਜਦੋਂ ਤੁਸੀਂ ਕਹਿੰਦੇ ਹੋ ਕਿ ਜੇ ਅਸੀਂ ਵੱਖਰੇ ਖਿੱਤੇ ਵਾਸਤੇ ਕਰਨਾ ਹੈ, ਵੈਦਰ ਸ਼ਬਦ ਖਾਲਿਸਤਾਨ ਜਾਂ ਕੋਈ ਹੈ ਜਾਂ ਨਹੀਂ ਹੈ, ਹੁਣ ਵੱਖਰਾ ਖਿੱਤੇ ਦਾ ਮਤਲਬ ਹੈ ਵੀ ਐਗਜ਼ਿਸਟਿੰਗ ਬਾਉਂਡਰੀਜ਼ ਤੋਂ ਬਾਹਰ ਇੱਕ ਵੱਖਰੇ ਖਿੱਤੇ ਵਾਸਤੇ ਜਦੋਜਹਿਦ ਕਰਨ ਦੇ ਆਪਣੇ ਵਚਨ ਨੂੰ ਦੁਹਰਾਉਂਦਾ ਹੈ ਜਿੱਥੇ ਉਹ ਆਜ਼ਾਦੀ ਦਾ ਨਿੱਘ ਮਾਣ ਸਕਣ। ਇਹਦਾ ਮਤਲਬ ਹੈ ਵੀ ਜਿਹੜਾ ਐਗਜ਼ਿਸਟਿੰਗ ਸੈਟਅਪ ਹੈ ਉਹਦੇ 'ਚ ਗੁਲਾਮੀ ਹੈ ਜੀ, ਔਰ ਤੁਸੀਂ ਇਹਦੇ 'ਚੋਂ ਨਿਕਲ ਕੇ ਇੱਕ ਵੱਖਰੇ ਖਿੱਤੇ ਦੇ ਲਈ ਜਦੋਜਹਿਦ ਕਰ ਰਹੇ ਹੋ ਜਿੱਥੇ ਕਿ ਤੁਸੀਂ ਆਜ਼ਾਦੀ ਦਾ ਨਿੱਘ ਮਾਣ ਸਕੋ। ਵੰਡ ਤੋਂ ਪਹਿਲਾਂ ਕਾਂਗਰਸ ਨੇ ਇੱਕ ਅਜਿਹਾ ਖਿੱਤਾ ਬਣਾਉਣ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਇਹ ਹੋਂਦ ਵਿੱਚ ਨਹੀਂ ਆਇਆ। ਕੇਵਲ ਅਜੇ ਖਿੱਤੇ ਦੇ ਹੋਂਦ ਵਿੱਚ ਆਉਣ ਨਾਲ ਹੀ ਸਿੱਖ ਕੌਮ ਅਤੇ ਪੰਜਾਬੀਆਂ ਦੀਆਂ ਰੀਝਾਂ ਪੂਰੀਆਂ ਹੋ ਸਕਦੀਆਂ ਹਨ। ਹੁਣ ਜੇ ਇਸ ਡੈਕਲੇਰੇਸ਼ਨ ਤੇ ਅਮਰਿੰਦਰ ਸਿੰਘ 1 ਮਈ 1994 ਨੂੰ ਦਸਤਖਤ ਕਰਦਾ ਹੈ ਤੇ ਕੀ ਇਹ ਦੱਸ ਸਕਦਾ ਹੈ ਕਿ 94 ਤੋਂ ਬਾਅਦ ਹੁਣ ਇਹ ਖਿੱਤਾ ਹੋਂਦ 'ਚ ਆ ਚੁੱਕਾ ਹੈ ਜੀ? ਕਿ ਮੰਗ ਜਿਹੜੀ ਸੀ ਜਿਹਦੇ ਤੇ ਉਹਨੇ ਦਸਤਖਤ ਕੀਤੇ ਸੀ, ਜਿਹਦੇ ਥੱਲੇ ਅਕਾਲ ਤਖਤ ਤੇ ਪਲੈਜ ਕੀਤਾ ਸੀ, ਅਰਦਾਸ ਕੀਤੀ ਸੀ ਅਕਾਲ ਤਖਤ ਤੇ ਕਿ ਅਸੀਂ ਵੱਖਰੇ ਖਿੱਤੇ ਦੇ ਲਈ ਜਿੱਥੇ ਆਜ਼ਾਦੀ ਦਾ ਨਿੱਘ ਮਾਣ ਸਕਣ ਪੰਜਾਬੀ ਸਿੱਖ ਕੌਮ, ਕੀ ਉਹ ਖਿੱਤਾ ਹੋਂਦ ਦੇ ਵਿੱਚ ਆ ਗਿਆ ਕਿ ਉਹਦੀ ਅਰਦਾਸ ਪੂਰੀ ਹੋ ਗਈ ਹੈ ਅਮਰਿੰਦਰ ਦੀ? ਕੇਵਲ ਅਜੇ ਖਿੱਤੇ ਦੇ ਹੋਂਦ ਵਿੱਚ ਆਉਣ ਨਾਲ ਹੀ ਸਿੱਖ ਕੌਮ ਅਤੇ ਪੰਜਾਬੀਆਂ ਦੀਆਂ ਰੀਝਾਂ ਪੂਰੀਆਂ ਹੋ ਸਕਦੀਆਂ ਹਨ। ਇੱਥੇ ਇੱਕ ਬੜੀ ਇੰਪੋਰਟੈਂਟ ਗੱਲ ਹੈ ਕਿ ਜਿੱਥੇ ਸਿੱਖ ਕੌਮ ਦਾ ਜ਼ਿਕਰ ਹੈ ਉੱਥੇ ਇਸ ਗੱਲ ਵੱਲ ਵੀ ਧਿਆਨ ਦਿੱਤਾ ਹੈ ਪੰਜਾਬੀ। ਜਦੋਂ ਸ਼ਬਦ ਪੰਜਾਬੀ ਕਿਹਾ ਜਾਂਦਾ ਹੈ ਉਸ ਦੇ ਵਿੱਚ ਸਿੱਖ ਵੀ ਨੇ, ਹਿੰਦੂ ਵੀ ਨੇ, ਮੁਸਲਮਾਨ ਵੀ ਨੇ, ਈਸਾਈ ਵੀ ਨੇ, ਉਹ ਵੀ ਨੇ ਜਿਹੜੇ ਜਿਨ੍ਹਾਂ ਦਾ ਕੋਈ ਧਰਮ ਨਹੀਂ ਹੈ ਜੀ। ਸੋ ਇਹ ਕਹਿਣਾ ਔਰ ਉਹ ਲੋਕ ਜਿਹੜੇ ਸਾਨੂੰ ਦੋਸ਼ ਦਿੰਦੇ ਨੇ ਜੀ ਵੀ ਪਤਾ ਨਹੀਂ ਇਹ ਖਾਲਿਸਤਾਨ ਕੀ ਹੋਏਗਾ, ਇਹ ਸਾਊਦੀ ਅਰੇਬੀਆ ਵਾਂਗ ਹੋਏਗਾ ਦੂਜਿਆਂ ਨੂੰ, ਸੋ ਇਹਦੇ 'ਚ ਵੱਖਰੇ ਖਿੱਤੇ ਦੀ ਗੱਲ ਹੈ, ਆਜ਼ਾਦੀ ਦੇ ਨਿੱਘ ਦੀ ਗੱਲ ਹੈ, ਪਰ ਕਾਨਸੈਪਟ ਪੰਜਾਬੀਆਂ ਦਾ ਵੀ ਨਾਲ ਹੈ। ਅਜਿਹਾ ਖਿੱਤਾ ਘੱਟ ਗਿਣਤੀਆਂ ਦੀਆਂ ਸੰਭਾਵਨਾਵਾਂ ਨੂੰ ਮੂਰਤੀਮਾਨ ਕਰਨ ਵਿੱਚ ਸਹਾਈ ਹੋਵੇਗਾ। ਹੁਣ ਇਹ ਹੈ ਕਿ ਵੀ ਜਿਹੜੀਆਂ ਮਾਈਨੋਰਿਟੀਜ਼ ਨੇ ਉਹਨਾਂ ਦੀਆਂ ਜਿਹੜੀਆਂ ਪੋਸੀਬਿਲਿਟੀਜ਼ ਜਾਂ ਉਹਨਾਂ ਦੀਆਂ ਡਿਜ਼ਾਇਰਸ ਨੇ ਉਹਨੂੰ ਫੁੱਲਫਿਲ ਕਰੇਗਾ ਜੀ। ਇਤਿਹਾਸ ਦੇ ਇਸ ਮੋੜ ਤੇ ਇੱਕ ਪਾਸੇ ਜੇ ਦੱਖਣ ਪੂਰਬੀ ਏਸ਼ੀਆ ਬੇਚੈਨ ਹੈ ਤਾਂ ਦੂਸਰੇ ਪਾਸੇ ਪੱਛਮੀ ਕੌਮਾਂ ਵੀ ਆਪਣੀ ਤਕਦੀਰ ਘੜਨ ਲਈ ਕਦਰਾਂ ਕੀਮਤਾਂ ਦੇ ਨਵੇਂ ਮਾਡਲ ਦੀ ਤਲਾਸ਼ ਵਿੱਚ ਹਨ। ਈਸਟ ਤੇ ਵੈਸਟ ਦੀ ਗੱਲ ਕੀਤੀ ਹੈ ਕਿ ਨਵੇਂ ਮਾਡਲ ਬਣ ਰਹੇ ਨੇ। ਇਹ ਕੌਮਾਂ ਆਪਣੇ ਵਿਲੱਖਣ ਸੱਭਿਆਚਾਰ ਨੂੰ ਨਵੇਂ ਸਿਰਿਓਂ ਵਿਉਂਤਣ ਲਈ ਵੀ ਯਤਨ ਕਰ ਰਹੀਆਂ ਨੇ ਕਿ ਆਪਣਾ ਕਲਚਰ ਅਸੀਂ ਕਿਵੇਂ ਸੰਭਾਲਣਾ ਹੈ, ਇਹਦੇ ਲਈ ਯਤਨ ਕਰ ਰਹੀਆਂ। ਅਜਿਹੀ ਹਾਲਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਮੌਜੂਦ ਬ੍ਰਹਿਮੰਡੀ ਏਕਤਾ, ਗੁਰੂ ਗ੍ਰੰਥ ਸਾਹਿਬ ਯੂਨੀਵਰਸਲ ਬ੍ਰਦਰਹੁੱਡ, ਬ੍ਰਹਿਮੰਡੀ ਏਕਤਾ ਅਤੇ ਇਕਸੁਰਤਾ, ਹਾਰਮਨੀ, ਸੰਵਾਦ, ਡਾਇਲੌਗ, ਸ਼ਾਇਰਾਨਾ ਤਰਜ਼ੇ ਜ਼ਿੰਦਗੀ ਕਿ ਜ਼ਿੰਦਗੀ ਦੇ ਵਿੱਚ ਇੱਕ ਤਰੰਨੁਮ ਹੋਏ, ਇੱਕ ਮੋਨੋਟਨੀ ਨਾ ਹੋਏ, ਜ਼ਿੰਦਗੀ ਧੜਕਦੀ ਹੋਏ, ਇੱਕ ਥ੍ਰੋਬਿੰਗ ਹੋਏ, ਸ਼ਾਇਰਾਨਾ ਤਰਜ਼ੇ ਜ਼ਿੰਦਗੀ, ਲੁੱਟ ਕਸੂਟ ਰਹਿਤ ਰਾਜਨੀਤੀ। ਹੁਣ ਅੱਜ ਦੀ ਰਾਜਨੀਤੀ ਦਾ ਹਾਲ $1 ਬਿਲੀਅਨ ਦਾ ਵਿਓਪਮ ਸਕੈਂਡਲ, ਦਰਜਨਾਂ ਮੌਤਾਂ ਜਿਨ੍ਹਾਂ ਦੇ ਵਿੱਚ ਯੰਗ ਸਟੂਡੈਂਟ ਵੀ ਮਾਰੇ ਜਾ ਰਹੇ ਨੇ ਕਿਉਂਕਿ ਕੋਈ ਗਵਾਹ ਬਣਨਾ ਹੈ। ਸੋ ਇਸ ਸਿਆਸਤ ਤੋਂ ਵੱਖਰੀ ਸਿਆਸਤ ਜਿੱਥੇ ਕੋਈ ਧਰਮ ਨਸਲ ਦੇ ਨਾਂ ਥੱਲੇ ਕੋਈ ਵਿਤਕਰਾ ਨਹੀਂ, ਪਰ ਜਿੱਥੇ ਲੁੱਟ ਕਸੁੱਟ ਨਹੀਂ ਹੈ, ਲੁੱਟ ਕਸੁੱਟ ਰਹਿਤ ਰਾਜਨੀਤੀ ਅਤੇ ਦੂਜਿਆਂ ਨੂੰ ਅਪੀਲ ਕਰਨ ਵਾਲੀ ਮਾੜੀ ਬਿਰਤੀ ਤੋਂ ਮੁਕਤ ਖਿੱਤਾ ਹੋਰਨਾਂ ਸੱਭਿਆਚਾਰਾਂ ਲਈ ਵੀ ਚਾਨਣ ਮੁਨਾਰਾ ਹੋਵੇਗਾ ਕਿ ਅਸੀਂ ਉਹ ਸੁਸਾਇਟੀ ਉਸਾਰਾਂਗੇ ਜਿੱਥੇ ਇਹ ਚੀਜ਼ਾਂ ਹੋਣਗੀਆਂ ਔਰ ਬਾਕੀ ਜਿਹੜੇ ਕਲਚਰ ਨੇ ਉਹ ਵੀ ਦੇਖਣਗੇ ਉਸ ਖਿੱਤੇ ਵੱਲ, ਖਾਲਿਸਤਾਨ ਵੱਲ, ਕਿ ਇਹ ਇੱਕ ਆਦਰਸ਼ ਸੁਸਾਇਟੀ ਹੈ ਜਿੱਥੇ ਇਮਾਨਦਾਰ ਰਾਜਨੀਤੀ ਹੈ, ਜਿੱਥੇ ਕਿਸੇ ਲਈ ਨਫ਼ਰਤ ਨਹੀਂ ਹੈ, ਜਿੱਥੇ ਹਰ ਕੋਈ ਪਰਸੂਟ ਆਫ ਹੈਪੀਨੈਸ ਕਰ ਰਿਹਾ ਹੈ, ਜਿੱਥੇ ਕਿਸੇ ਦੇ ਧਰਮ 'ਚ ਦਖਲਅੰਦਾਜ਼ੀ ਨਹੀਂ ਹੈ, ਕਿਸੇ ਦੇ ਧਰਮ ਸਥਾਨ ਟੈਂਕਾਂ ਤੋਪਾਂ ਨਾਲ ਨਹੀਂ ਢਾਏ ਜਾ ਰਹੇ, ਕਿਸੇ ਦੀ ਜਵਾਨੀ ਝੂਠੇ ਪੁਲਿਸ ਮੁਕਾਬਲਿਆਂ 'ਚ ਨਹੀਂ ਮਾਰੀ ਜਾ ਰਹੀ, ਇੱਥੇ ਨਿਰਭੈ ਵਾਂਗ ਔਰ ਕੋਈ ਰੇਪ ਕੈਪੀਟਲ ਨਹੀਂ ਹੈ ਕਿ ਜਿੱਥੇ ਕੋਈ ਬੱਚੀ ਜਿਹੜੀ ਹੈ ਉਹ ਸੁਰੱਖਿਅਤ ਨਹੀਂ ਹੈ ਕਿ ਵੀ ਉਸਨੇ ਸ਼ਾਮ ਨੂੰ ਸੇਫ ਆਪਣੇ ਘਰ ਪਹੁੰਚਣਾ ਕਿ ਨਹੀਂ ਪਹੁੰਚਣਾ। ਇਹ ਪੋਲੀਟੀਕਲ ਪਾਵਰ ਦੀ ਗੱਲ ਹੈ। ਜਾਂ ਇਹ ਜਦੋਂ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ ਜਾਂ ਅੰਮ੍ਰਿਤਸਰ ਐਲਾਨਨਾਮੇ ਦੀ ਜਿਹੜੀ ਸਪਿਰਿਟ ਸੀ, ਬੇਸ਼ੱਕ ਸ਼ਬਦ ਨਾ ਵਰਤਿਆ ਹੋਵੇ, ਲੇਕਿਨ ਇਹ ਹੀ ਹੈ ਜਿਹਦੇ ਤੇ ਅਮਰਿੰਦਰ ਸਿੰਘ ਨੇ ਦਸਤਖਤ ਕੀਤੇ ਹੋਏ ਨੇ ਜੀ। ਹੁਣ ਅੱਗੋਂ ਇਹ ਕਹਿੰਦਾ ਇਸ ਖਿੱਤੇ ਵਿੱਚ ਸਿੱਖੀ ਜੀਵਨ ਜਾਂਚ ਉੱਤੇ ਉਸਰੀਆਂ ਵਿਲੱਖਣ ਧਾਰਮਿਕ, ਆਰਥਿਕ, ਰਾਜਸੀ ਅਤੇ ਸਮਾਜਿਕ ਸੰਸਥਾਵਾਂ ਇੱਕ ਪਾਸੇ ਮੌਲਿਕ ਚੇਤਨਤਾ ਨੂੰ ਸਾਕਾਰ ਕਰਨਗੀਆਂ ਅਤੇ ਦੂਜੇ ਪਾਸੇ ਉਹਨਾਂ ਨੂੰ ਇਤਿਹਾਸ ਵਿੱਚ ਅਜਿਹਾ ਮੌਕਾ ਪ੍ਰਦਾਨ ਕਰਨਗੀਆਂ ਜੋ ਪਿਛਲੇ ਸਮੇਂ ਵਿੱਚ ਨਹੀਂ ਮਿਲਿਆ। ਅਜਿਹੀ ਪ੍ਰਾਪਤੀ ਨਾਲ ਸਿੱਖੀ ਅਤੇ ਪੰਜਾਬੀਅਤ ਸੰਸਾਰ ਸੱਭਿਆਚਾਰ ਨੂੰ
ਆਪਣੇ ਅਤਿਅੰਤ ਸੁੰਦਰ ਪ੍ਰਗਟਾਵੇ ਰਾਹੀਂ ਗੌਰਵਸ਼ੀਲ ਯੋਗਦਾਨ ਦੇ ਸਕੇਗੀ। ਇਹ ਵੀ ਉਹਦੇ ਤੇ ਹੀ ਐਕਸਪੈਂਡ ਕੀਤਾ ਜੋ ਮੈਂ ਪਹਿਲਾਂ ਡਿਸਕਸ ਕੀਤਾ ਜੀ। ਅਕਾਲੀ ਦਲ ਦਾ ਇਹ ਮਤ ਹੈ ਕਿ ਹਿੰਦੁਸਤਾਨ ਵੱਖ-ਵੱਖ ਕੌਮੀ ਸੱਭਿਆਚਾਰਾਂ ਦਾ ਇੱਕ ਮਹਾਂਦੀਪ ਹੈ, ਜਿਸ ਵਿੱਚ ਹਰ ਸੱਭਿਆਚਾਰ ਦੀ ਆਪਣੀ ਨਿਵੇਕਲੀ ਵਿਰਾਸਤ ਅਤੇ ਨਿਵੇਕਲੀ ਮੁੱਖ ਧਾਰਾ ਹੈ। ਹੁਣ ਸ਼ਬਦ ਇਹਦੇ ਵਿੱਚ ਮੁੱਖ ਧਾਰਾ ਹੈ ਜੀ ਕਿ ਵੀ ਜਿਹੜਾ ਸਬ ਕੰਟੀਨੈਂਟ ਹੈ ਉਹ ਇੱਕ ਨਹੀਂ ਹੈ, ਜਿਵੇਂ ਅੱਜ ਹਿੰਦੁਸਤਾਨ ਕਿਹਾ ਜਾ ਰਿਹਾ ਹੈ ਕਿ ਇੱਕ ਧਰਮ ਇੱਕ ਸੱਭਿਆਚਾਰ। ਉਹਨਾਂ ਨੇ ਕਿਹਾ ਜੀ ਅਲੱਗ-ਅਲੱਗ ਮਲਟੀਪਲ ਕਲਚਰਸ ਨੇ ਔਰ ਉਹਨਾਂ ਦੀ ਆਪਣੀ ਡਿਫਰੈਂਟ ਡਿਸਟਿੰਗੁਇਸ਼ਡ ਹੈਰੀਟੇਜ ਹੈ, ਨਿਵੇਕਲੀ ਵਿਰਾਸਤ ਤੇ ਨਿਵੇਕਲੀ ਮੁੱਖ ਧਾਰਾ। ਕੋਈ ਇੱਕ ਮੁੱਖ ਧਾਰਾ ਨਹੀਂ ਹੈ, ਉੱਥੇ ਕਲਚਰਸ ਦੇ ਆਪਣੇ ਮੇਨ ਸਟ੍ਰੀਮ ਨੇ। ਇਸ ਉਪ ਮਹਾਦੀਪ ਨੂੰ ਇੱਕ ਕਨਫੈਡਰਲ ਵਿਧਾਨ ਰਾਹੀਂ ਨਵੇਂ ਸਿਰਿਓਂ ਸੰਗਠਿਤ ਕਰਨ ਦੀ ਲੋੜ ਹੈ, ਤਾਂ ਜੋ ਹਰ ਸੱਭਿਆਚਾਰ ਆਪਣੀ ਪ੍ਰਤਿਭਾ ਅਤੇ ਆਭਾ ਅਨੁਸਾਰ ਪ੍ਰਫੁੱਲਤ ਹੋਵੇ ਅਤੇ ਆਪਣੀ ਵਿਸ਼ੇਸ਼ ਖੁਸ਼ਬੂ ਵਿਸ਼ਵ ਸੱਭਿਆਚਾਰ ਦੇ ਬਾਗ ਨੂੰ ਦੇ ਸਕੇ। ਕਿ ਭਾਈ ਕਨਫੈਡਰੇਸ਼ਨ ਬਣਾ ਲਓ ਯੂਨੀਅਨਸ ਦੀ, ਆਟੋਨੋਮਸ ਰੀਜਨ ਹੋਣ, ਆਪਣੇ ਕਲਚਰ, ਆਪਣਾ ਸੱਭਿਆਚਾਰ, ਆਪਣੀ ਬੋਲੀ, ਔਰ ਉਹਨੂੰ ਇੱਕ ਕਨਫੈਡਰੇਟ ਸਟਰਕਚਰ ਦੇ ਵਿੱਚ ਤੁਸੀਂ ਰੱਖ ਸਕਦੇ ਹੋ, ਤਾਂ ਕਿ ਉਸ ਕਨਫੈਡਰੇਸ਼ਨ ਦੇ ਵਿਚਲੇ ਜਿਹੜੇ ਅੱਡ-ਅੱਡ ਸੱਭਿਆਚਾਰ ਨੇ ਉਹਨਾਂ ਦੀ ਖੁਸ਼ਬੂ ਕੁੱਲ ਇਨਸਾਨੀਅਤ ਤੱਕ ਪਹੁੰਚ ਸਕੇ। ਜੇ ਇਸ ਤਰ੍ਹਾਂ ਦਾ ਕਨਫੈਡਰਲ ਨਵ ਸੰਗਠਿਤ ਢਾਂਚਾ ਹਿੰਦੁਸਤਾਨੀ ਹੁਕਮਰਾਨਾਂ ਵੱਲੋਂ ਪ੍ਰਵਾਨ ਨਹੀਂ ਕੀਤਾ ਜਾਂਦਾ ਤਾਂ ਸ਼੍ਰੋਮਣੀ ਅਕਾਲੀ ਦਲ ਕੋਲ ਇੱਕ ਪ੍ਰਭੂ ਸਤਾ ਸੰਪੰਨ ਰਾਜ ਦੀ ਮੰਗ ਕਰਨ ਅਤੇ ਇਸ ਲਈ ਜਦੋਜਹਿਦ ਕਰਨ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਰਹਿ ਜਾਵੇਗਾ। ਸੋ ਇਨ ਦਾ ਐਂਡ ਇੱਕ ਸਟੈਪ ਉਹਨਾਂ ਨੇ ਫਿਰ ਪਿੱਛੇ ਰੱਖ ਲਿਆ। ਉਹਨਾਂ ਨੇ ਕਿਹਾ ਜੀ ਜੇ ਤੁਸੀਂ ਇਹ ਕ੍ਰੀਏਟ ਕਰ ਦਿੰਦੇ ਹੋ, ਅਸੀਂ ਇਹਨੂੰ ਇੱਕ ਐਕਸਪੈਰੀਮੈਂਟ ਦੇ ਤੌਰ ਤੇ ਤੁਹਾਨੂੰ ਸੁਜੈਸਟ ਕਰ ਰਹੇ ਹਾਂ, ਪਰ ਜੇ ਤੁਸੀਂ ਇਸ ਨੂੰ ਨਹੀਂ ਮੰਨਦੇ ਤੇ ਫਿਰ ਅਸੀਂ ਇੰਡੀਪੈਂਡੈਂਟ ਸੋਵਰਨ ਨੇਸ਼ਨ ਦੇ ਲਈ ਜਿਹੜਾ ਅਕਾਲੀ ਦਲ ਹੈ, ਜਿਸ ਦੇ ਵਿੱਚ ਅਮਰਿੰਦਰ ਸਿੰਘ ਸ਼ਾਮਲ ਹੈ, ਜਿਸ ਦੇ ਵਿੱਚ ਤਲਵੰਡੀ ਸ਼ਾਮਲ ਹੈ, ਜਿਸ 'ਚ ਮਾਨ ਸਾਹਿਬ ਸ਼ਾਮਲ ਨੇ, ਜਿਸ 'ਚ ਜਿਹੜਾ ਹੁਣ ਸ਼ਰਾਰਤੀ ਜਸਮੇਰ ਸਿੰਘ ਬਾਲਾ ਸ਼ਾਮਲ ਹੈ, ਜਿਸ ਦੇ ਵਿੱਚ ਬਰਨਾਲਾ ਸ਼ਾਮਲ ਹੈ, ਜਿਸ ਦੇ ਵਿੱਚ ਮਨਜੀਤ ਸਿੰਘ ਆਫ ਕੋਰਸ ਅਕਾਲ ਤਖਤ ਦੇ ਜਥੇਦਾਰ। ਹੁਣ ਕੋਈ ਇਹਨਾਂ ਨੂੰ ਪੁੱਛੇ ਕਿ ਜੀ ਤੁਸੀਂ ਇਹ 94 ਦੇ ਵਿੱਚ ਅੰਮ੍ਰਿਤਸਰ ਡੈਕਲੇਰੇਸ਼ਨ ਕੀਤੀ ਸੀ ਜੀ, ਇੱਕ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਛੱਡ ਕੇ, ਔਰ ਇਹਦੇ ਚੋਂ ਹੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਬਣਿਆ ਸੀ, ਇਸੇ ਲਈ ਉਸ ਪਾਰਟੀ ਦਾ ਨਾਂ ਹੈ। ਅੱਜ 19 ਸਾਲ ਬਾਅਦ, 19 ਜਾਂ 94 21 ਸਾਲ ਬਾਅਦ ਇਹ ਕਿੱਥੇ ਨੇ ਖੜੇ ਸਾਰੇ। ਸੋ ਜ਼ਾਹਰ ਹੈ ਕਿ ਅਮਰਿੰਦਰ ਸਿੰਘ ਵੀ ਭਗੌੜਾ ਹੈ ਤੇ ਬਾਕੀ ਵੀ ਭਗੌੜੇ ਨੇ। ਔਰ ਮੈਂ ਸਮਾਂ ਸੀਮਾ ਦੇਖਦੇ ਹਾਂ, ਦੂਸਰਾ ਜਿਹੜਾ ਅਹਿਮ ਡਾਕੂਮੈਂਟ ਹੈ ਜਿਸ ਦੀ ਮੈਂ ਚਰਚਾ ਕਰਨਾ ਚਾਹੁੰਦਾ, ਕਿਉਂਕਿ ਇਹ ਲੰਬਾ ਹੈ, ਪਰ ਇਸ ਦੇ ਵਿੱਚ ਬੇਸ਼ੱਕ ਕੋਈ 22 ਅਪ੍ਰੈਲ 92 ਨੂੰ ਇਹ ਅੰਮ੍ਰਿਤਸਰ ਡੈਕਲੇਰੇਸ਼ਨ ਤੋਂ ਪਹਿਲਾਂ ਜਿਹੜਾ ਉਹ ਦਿੱਤਾ ਗਿਆ ਸੀ, ਪਰ ਇਹ ਬੜਾ ਕੰਪਰੈਹੈਂਸਿਵ ਹੈ। ਇਹਦੇ ਵਿੱਚ ਸਿੱਧੇ ਤੌਰ ਦੇ ਉੱਤੇ, ਔਰ ਕਿਉਂਕਿ ਅੰਮ੍ਰਿਤਸਰ ਡੈਕਲੇਰੇਸ਼ਨ ਵੇਲੇ ਬਾਦਲ ਨੇ ਆਪਣਾ ਦਲ ਭੰਗ ਨਹੀਂ ਸੀ ਕੀਤਾ, ਉਹਦੇ ਤੇ ਬਾਦਲ ਦੇ ਦਸਤਖਤ ਨਹੀਂ ਨੇ ਜੀ, ਲੇਕਿਨ ਜਿਹੜਾ UN ਸੈਕਟਰੀ ਜਨਰਲ ਨੂੰ ਮੈਮੋਰੈਂਡਮ ਦਿੱਤਾ ਹੈ ਉਹਦੇ ਤੇ ਬਾਦਲ ਦੇ ਦਸਤਖਤ ਨੇ, ਔਰ ਉਹਦੇ ਤੇ ਸਿੱਧੀ ਗੱਲ ਜਿਹੜੀ ਹੈ ਉਹ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਕੀਤੀ ਹੈ। ਉਹੀ ਕੀਤੀ ਹੈ ਜੋ ਰੈਫਰੈਂਡਮ 2020 ਦੀ ਮੰਗ ਹੈ, ਜਿਹੜੀ ਖਾਲਿਸਤਾਨ ਦੀ ਮੰਗ ਹੈ, ਔਰ ਇਹ ਲੰਬਾ ਚੌੜਾ ਹੈ ਜੀ, ਪਰ ਮੈਂ ਜਿੰਨਾ ਕੁ ਵੀ ਪੜਿਆ ਜਾ ਸਕਦਾ ਹੈ। ਅਪੀਲ ਬਾਈ ਸ਼੍ਰੋਮਣੀ ਅਕਾਲੀ ਦਲ ਐਂਡ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ submitted to Honorable Dr. Boutros Ghali, Secretary General of the United Nations, during his visit to New Delhi, India on 22nd April 1992. Appeal by Shhromani Akali Dal and this to the United Nations. The United Nations is seized with restoration of peace in Afghanistan and in Cambodia through active intervention in the affairs of these countries. कि UN ਕੰਬੋਡੀਆ ਔਰ ਅਫਗਾਨਿਸਤਾਨ 'ਚ ਅੱਜ ਕੱਲ੍ਹ ਫਸੀ ਹੋਈ ਹੈ ਔਰ ਉੱਥੇ ਸ਼ਾਂਤੀ ਬਹਾਲੀ ਦੇ ਲਈ ਉਹ ਯਤਨ ਕਰ ਰਹੇ ਨੇ। Similar occurrences in the Indian subcontinent have yet to engage the attention of the United Nations. ਕਿ ਅਜੇ ਭਾਰਤੀ ਉਪ ਮਹਾਦੀਪ ਜੋ ਚੱਲ ਰਿਹਾ ਉਹਦੇ 'ਚ UN ਅਜੇ ਉਹਨੇ ਦਿਲਚਸਪੀ ਨਹੀਂ ਦਿਖਾਈ। ਪੰਜਾਬ for the last 8 years is reeling under the suppression and aggression of the Indian security forces. ਪਿਛਲੇ 8 ਸਾਲ ਤੋਂ, ਕਿਉਂਕਿ 1992 ਦੇ ਵਿੱਚ ਇਹ ਦਿੱਤਾ ਗਿਆ, ਸੋ ਉਹਦੇ 'ਚ ਉਹਨਾਂ ਨੇ 1982 ਤੋਂ ਉਸ ਪਾਰਟ ਨੂੰ ਲਿਆ, 84 ਤੋਂ ਜੀ, ਕਿ ਪਿਛਲੇ 8 ਸਾਲ ਤੋਂ ਪੰਜਾਬ ਜਿਹੜਾ ਉਹ ਭਾਰਤੀ ਫੌਜਾਂ ਦੇ ਜ਼ੁਲਮ ਔਰ ਦਬਾਅ ਦਾ ਸ਼ਿਕਾਰ ਹੈ। It is our hope and prayer that like El Salvador, Cambodia and Yugoslavia, the United Nations will take unilateral steps to protect the honor and dignity of the Sikh people in the Punjab. ਸਾਡੀ ਚਾਹਨਾ ਹੈ ਕਿ ਐਲ ਸੈਲਵਾਡੋਰ, ਕੰਬੋਡੀਆ ਤੇ ਯੂਗੋਸਲਾਵੀਆ ਦੀ ਤਰ੍ਹਾਂ ਯੂਨਾਈਟਿਡ ਨੇਸ਼ਨਸ ਇੱਕ ਤਰਫਾ
ਕਾਰਵਾਈ ਕਰਕੇ ਪੰਜਾਬ ਦੇ ਮਾਮਲੇ ਦੇ ਵਿੱਚ ਸਿੱਖਾਂ ਦੇ ਸਵੈਮਾਨ ਔਰ ਇੱਜ਼ਤ ਨੂੰ ਬਹਾਲ ਕਰਨ ਦੇ ਲਈ ਜਿਹੜੀ ਹੈ ਦਖਲਅੰਦਾਜ਼ੀ ਕਰੇਗੀ। Our attention is specially drawn to humanitarian intervention to protect the Kurdish people from genocide in Iraq, ਕਿ ਜਿਵੇਂ ਇਰਾਕ ਦੇ ਵਿੱਚ ਕੁਰਦਾਂ ਦਾ ਜੈਨੋਸਾਈਡ ਰੋਕਣ ਲਈ UN ਨੇ ਇੰਟਰਵੀਨ ਕੀਤਾ, ਇਵੇਂ ਪੰਜਾਬ 'ਚ ਕੀਤਾ ਜਾਏ। This expectation has prompted the representative bodies of the Sikh nation to appeal to the United Nations, ਕਿ ਜਿਵੇਂ ਤੁਸੀਂ ਕੁਰਦਾਂ ਦੀ ਮਦਦ ਕੀਤੀ ਹੈ, ਇਸ ਤੋਂ ਪ੍ਰੇਰਿਤ ਹੋ ਕੇ ਅਸੀਂ ਤੁਹਾਡੇ ਦੁਆਰੇ ਆਏ ਹਾਂ ਸਿੱਖ ਨੁਮਾਇੰਦੇ। Sikhs are a religious community and a political nation simultaneously. ਅਸੀਂ ਇੱਕੋ ਵੇਲੇ ਇੱਕ ਧਾਰਮਿਕ ਕਮਿਊਨਿਟੀ ਵੀ ਹਾਂ ਔਰ ਇੱਕ ਪੋਲੀਟੀਕਲ ਨੇਸ਼ਨ ਰਾਜਸੀ ਕੌਮ ਵੀ ਹੈ। ਆਲਮੋਸਟ 25 ਮਿਲੀਅਨਸ ਇਨ ਨੰਬਰ, ਅਸੀਂ 25 ਮਿਲੀਅਨ ਹੈ, ਹੁਣ ਅਸੀਂ 30 ਮਿਲੀਅਨ ਹੋ ਗਏ। ਦੇ ਆਰ ਮੇਨਲੀ ਕੰਸਨਟ੍ਰੇਟਡ ਇਨ ਪੰਜਾਬ ਬਟ ਆਲਸੋ ਸੈਟਲਡ ਇਨ ਮੋਸਟ ਕੰਟਰੀਜ਼ ਆਫ ਦ ਵਰਲਡ। ਉਹ ਪੰਜਾਬ 'ਚ ਜ਼ਿਆਦਾ ਨੇ ਪਰ ਦੁਨੀਆ ਦੇ ਸਾਰੇ ਦੇਸ਼ਾਂ 'ਚ ਨੇ। ਸਿੱਖਿਜ਼ਮ ਐਂਡ ਇਟਸ philosophy, the Khalsa is a unique political society with a distinct reality, culture, ethos, historical territory and political thought, irrevocably committed to freedom of conscience and dignity of man। ਕਿ ਅਸੀਂ ਇੱਕ ਵੱਖਰੀ ਕੌਮ ਹੈ, ਸਾਡਾ ਆਪਣਾ ਸੱਭਿਆਚਾਰ ਹੈ ਔਰ ਅਸੀਂ ਮਨੁੱਖੀ ਆਜ਼ਾਦੀ ਔਰ ਸਵੈਮਾਨ ਦੇ ਜਿਹੜੇ ਆ ਉਹ ਜਾਮਨ ਹੈ। Sikh people set up a republic under leadership of Banda Singh Bahadur in 1711. Later Maharaja Ranjit Singh established the Sikh Empire which was annexed by British in 1849। ਕਿ ਅਸੀਂ ਬੰਦਾ ਸਿੰਘ ਬਹਾਦਰ ਦੀ ਕਮਾਂਡ ਥੱਲੇ 1711 'ਚ ਫਿਰ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ ਸਿੱਖ ਰਾਜ ਕਾਇਮ ਕੀਤਾ, ਜਿਹੜਾ 1849 'ਚ ਅੰਗਰੇਜ਼ਾਂ ਨੇ ਹੜਪ ਲਿਆ। ਜੀ। However, the British government honored and respected the separate identity and status of Sikhs। British government ਨੇ ਸਿੱਖਾਂ ਦੀ ਵੱਖਰੀ ਹੋਂਦ ਔਰ ਉਹਨਾਂ ਦੇ ਸਟੇਟਸ ਦਾ ਹਮੇਸ਼ਾ ਸਤਿਕਾਰ ਕੀਤਾ। In 1946, when the British decided to leave India, they made it distinctly clear that three parties, Congress, Muslim League and Sikhs, were true heir to sovereignty। ਜਦੋਂ ਅੰਗਰੇਜ਼ਾਂ ਨੇ 1944 'ਚ ਭਾਰਤ ਛੱਡਣ ਦਾ ਫੈਸਲਾ ਕਰਨਾ ਸੀ, ਉਹਨਾਂ ਨੇ ਤਿੰਨ ਕੌਮਾਂ ਨੂੰ, ਕਾਂਗਰਸ, ਮੁਸਲਿਮ ਲੀਗ ਔਰ ਸਿੱਖਾਂ ਨੂੰ sovereignty ਦੇ ਜਿਹੜਾ ਅਧਿਕਾਰੀ ਮੰਨਿਆ। Earlier, too, under the Government of India Act of 1935, a separate electorate existed for the Sikhs, Muslimans and others। In 1930-31, the Sikh leadership was especially invited for talks at the Round Table Conference in London. The Sikhs also participated as a nation in the Cabinet Mission Plan। ਉਹਨਾਂ ਨੇ ਦੋ ਤਿੰਨ ਉਦਾਹਰਨਾਂ ਦਿੱਤੀਆਂ ਨੇ ਕਿ ਸਾਡੀਆਂ ਸੈਪਰੇਟ ਵੋਟਾਂ ਦਾ ਇਲੈਕਟੋਰੇਟ ਸੀ। 1930-31 'ਚ ਅਸੀਂ ਰਾਉਂਡ ਟੇਬਲ ਕਾਨਫਰੰਸ 'ਚ ਇੱਕ ਅਲੱਗ ਕੌਮ ਦੇ ਤੌਰ ਤੇ ਗਏ ਔਰ ਕੈਬਨਿਟ ਮਿਸ਼ਨ ਦੇ ਵੇਲੇ ਵੀ ਸਾਨੂੰ ਅਲੱਗ ਕੌਮ ਦਾ ਦਰਜਾ ਦਿੱਤਾ ਗਿਆ। ਟੁਡੇ ਦਾ ਪ੍ਰੋਬਲਮ ਆਫ ਨੇਸ਼ਨਸ ਐਂਡ ਨੈਸ਼ਨੈਲਿਟੀਜ਼ ਇਜ਼ ਅ ਗਲੋਬਲ ਇਸ਼ੂ। ਅੱਜ ਇਹ ਇਸ਼ੂ ਗਲੋਬਲ ਹੈ। Sikh nation is no exception। ਅਸੀਂ ਕੋਈ exception ਨਹੀਂ ਹੈ। The predicament of the Sikhs is seriously affecting cordial relations between countries in the Indian subcontinent as well as in Europe and America, as the Sikhs are an international community। ਅਸੀਂ ਅੰਤਰਰਾਸ਼ਟਰੀ ਕਮਿਊਨਿਟੀ ਹੈ ਔਰ ਇਹ ਜਿਹੜਾ ਸਿੱਖਾਂ ਦੀ ਇੱਕ ਵੱਖਰੀ ਹੋਂਦ ਨੂੰ ਨਾ ਤਸੱਵਰ ਕਰਨਾ ਇਹ ਟਕਰਾਅ ਦਾ ਕਾਰਨ ਬਣ ਰਿਹਾ। But the problem is not an one-sided affair of the Sikhs। ਇਹ ਇੱਕ ਸਾਈਡਡ ਅਫੇਅਰ ਨਹੀਂ ਹੈ। The fascist and colonial policies of the government of India since partition of the country in 1947 and the use of brute force by formidable Indian state since 1984 are responsible for the present stalemate। ਕਿ ਅੱਜ ਜਿਹੜੇ ਹਾਲਾਤ ਬਣੇ ਨੇ ਉਹਦੇ 'ਚ ਭਾਰਤ ਸਰਕਾਰ ਦੀਆਂ ਫਾਸ਼ੀਵਾਦੀ ਔਰ ਬਸਤੀਵਾਦੀ ਨੀਤੀਆਂ 1947 ਤੋਂ ਲੈ ਕੇ ਔਰ 1984 'ਚ ਭਾਰਤੀ ਸਟੇਟ ਵੱਲੋਂ ਸਿੱਖਾਂ ਦੇ ਖਿਲਾਫ ਜ਼ਾਲਮਾਨਾ force ਦੀ ਵਰਤੋਂ। Prior to 47, Hindu leaders made political promises and commitments to the Sikh nation which were to be prerequisites for peaceful coexistence। ਕਿ 47 ਤੋਂ ਪਹਿਲਾਂ ਸਾਡੇ ਨਾਲ ਕਈ ਕਿਸਮ ਦੇ ਵਾਅਦੇ ਕੀਤੇ ਗਏ। In 1931, at the annual session of Indian National Congress at Lahore, when the demand for complete independence was first voiced, it was unanimously resolved that no constitution would be framed in free India which is not fully acceptable to the Sikhs। ਕਿ 1931 'ਚ ਲਾਹੌਰ 'ਚ ਇਹ ਉਹਨਾਂ ਨੇ ਪਾਸ ਕੀਤਾ ਕਿ ਭਾਰਤ 'ਚ ਕੋਈ ਸੰਵਿਧਾਨ ਐਸਾ ਨਹੀਂ ਮੰਨਿਆ ਜਾਏਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। In 1946-47, during the first sitting of Constituent Assembly after the oath taking, the first resolution moved and which was later on adopted was to provide that the Indian government at the center would be federal government with powers only on three subjects: communication, defense and foreign affairs, and that all other powers were to go to the federation units। ਕਿ ਪਹਿਲਾ ਮਤਾ ਜਿਹੜਾ ਸੰਵਿਧਾਨ ਘੜੂ ਅਸੈਂਬਲੀ 'ਚ ਪਾਸ ਹੋਇਆ ਉਹ ਇਹ ਸੀ ਕਿ ਸਿਰਫ 3 ਮਹਿਕਮੇ ਸੈਂਟਰ ਗਵਰਨਮੈਂਟ ਆਪਣੇ ਕੋਲ ਰੱਖੇਗੀ, ਜਿਹਦੇ 'ਚ ਕਮਿਊਨੀਕੇਸ਼ਨ, ਡਿਫੈਂਸ ਤੇ ਫੋਰਨ, ਵਿਦੇਸ਼ ਮੰਤਰਾਲਾ, ਰੱਖਿਆ ਮੰਤਰਾਲਾ ਔਰ ਸੰਚਾਰ ਮੰਤਰਾਲਾ। ਬਾਕੀ ਸਾਰੀਆਂ ਜਿਹੜੀਆਂ ਨੇ ਉਹ
states ਕੋਲ ਹੋਏਗਾ। However, the document prepared laid too much emphasis on centralism and sweeping powers to the union. In this way, the basic terms and conditions of contact between the Sikhs and India was undermined, leaving the Sikhs with no choice but to reject the constitution, and representatives of the Shromani Akali Dal didn't sign the document. ਪਰ ਉਹ ਇਸ ਤਰੀਕੇ ਨਾਲ ਸੰਵਿਧਾਨ ਫਰੇਮ ਹੋਇਆ ਕਿ ਸਾਰੀਆਂ ਪਾਵਰ ਸੈਂਟਰ ਨੇ ਰੱਖ ਲਈਆਂ। ਇਸ ਲਈ ਜਿਹੜੇ ਸਿੱਖਾਂ ਦੇ ਨੁਮਾਇੰਦੇ ਸੀ ਅਸੈਂਬਲੀ ਦੇ ਵਿੱਚ ਉਹਨਾਂ ਨੇ ਉਸ ਸੰਵਿਧਾਨ ਦੇ ਉੱਤੇ ਦਸਤਖਤ ਨਹੀਂ ਕੀਤੇ ਜੀ। Till today, the Constitution of India has not been accepted by the Sikhs. ਸਿੱਖਾਂ ਨੇ ਇਸ ਸੰਵਿਧਾਨ ਨੂੰ ਨਹੀਂ ਮੰਨਿਆ। ਹੁਣ ਇਹ ਲੰਬਾ ਚੌੜਾ ਹੈ ਤੇ ਮੈਂ ਥੋੜਾ ਕੱਟ ਸ਼ਾਰਟ ਕਰਾਂਗਾ। 1984 marked a watershed in the relations between Sikh nation and Union of India ਕਿ 84 ਨੇ ਸਾਡੇ ਹਾਲਾਤ ਬਦਲ ਦਿੱਤੇ ਸਬੰਧਾਂ ਦੇ। Indian armed forces bombarded and vandalized the holiest of Sikh shrines, Darbar Sahib, popularly known as Golden Temple, Akal Takht Sahib, the temporal seat of the Sikh religion, and 37 Sikh shrines ਕਿ ਭਾਰਤ ਸਰਕਾਰ ਨੇ ਇਹਨਾਂ ਦੇ ਉੱਤੇ ਹਮਲੇ ਕੀਤੇ। Two shrines mentioned have the same sanctity and place in Sikh psyche as the Kaaba has for the Muslims and the Vatican for the Catholics. ਕਿ ਦਰਬਾਰ ਸਾਹਿਬ ਸਾਡੇ ਲਈ ਉਵੇਂ ਹੀ ਹੈ ਜਿਵੇਂ ਮੁਸਲਮਾਨਾਂ ਲਈ ਕਾਬਾ ਹੈ ਔਰ ਕੈਥੋਲਿਕਸ ਦੇ ਲਈ ਜਿਹੜਾ ਉਹ ਵੈਟੀਕਨ ਹੈ। This destruction violated all provisions of the international law, clearly laid out convention and covenants of the United Nations, and also India's own constitution. The last week of same year, in a countrywide genocide pogrom, more than 20,000 Sikhs were murdered in cold blood in broad daylight all over the country. ਉਹਨਾਂ ਨੇ ਕਿਹਾ ਕਿ ਜੀ ਇਹ ਇੱਥੇ ਗੱਲ ਨਹੀਂ ਮੁੱਕੀ, ਇਹਨਾਂ ਨੇ ਸਾਰੇ ਇੰਟਰਨੈਸ਼ਨਲ ਲਾ ਫਲਾਊਟ ਕੀਤੇ ਔਰ ਨਵੰਬਰ 84 ਦੇ ਵਿੱਚ 20,000 ਸਿੱਖ ਜਿਹੜੇ ਨੇ ਭਾਰਤ ਭਰ ਦੇ ਵਿੱਚ ਬੜੇ ਜ਼ਾਲਮਾਨਾ ਤਰੀਕੇ ਨਾਲ ਮਾਰੇ ਗਏ। ਔਰ ਅੱਗੇ ਲਾਜ਼ ਦੀ ਗੱਲ ਹੈ, ਟਾਡਾ ਦੀ ਗੱਲ ਹੈ, UN ਹਿਊਮਨ ਰਾਈਟਸ ਕਮੇਟੀ ਦੀ ਰਿਪੋਰਟ ਦੀ ਗੱਲ ਹੈ ਕਿ ਉਹਨਾਂ ਨੇ ਪੰਜਾਬ ਬਾਰੇ ਕੀ ਕਿਹਾ। Very little is known to the outside world of the trying times the Sikh people are facing in their homeland. ਦੁਨੀਆ ਨੂੰ ਪਤਾ ਨਹੀਂ ਹੈ ਕਿ ਆਪਣੇ ਹੋਮਲੈਂਡ ਸਿੱਖਾਂ ਦਾ ਕੀ ਹਾਲ ਹੈ। Press censorship, media blitzkrieg by the state-owned electronic media and Indian diplomatic lobbying ensure that the truth about Punjab is subverted. ਇਹ ਸਾਰੀਆਂ ਮੀਡੀਆ ਔਰ ਗਲਤ ਜਾਣਕਾਰੀ ਦੇ ਥੱਲੇ ਜਿਹੜਾ ਉਹ ਸਾਡੇ ਹੱਕ ਕੁਚਲੇ ਹੋਏ ਨੇ, ਬਾਹਰਲੀ ਦੁਨੀਆ ਨੂੰ ਖਬਰ ਨਹੀਂ ਲੱਗ ਰਹੀ। ਔਰ ਫਿਰ ਉਹਨਾਂ ਨੇ ਯੂਨਾਈਟਿਡ ਨੇਸ਼ਨਸ ਨੂੰ ਕਿਹਾ ਕਿ ਭਾਈ ਜੇ ਸਾਡੀ ਕੋਈ ਟੇਕ ਹੈ ਤੇ ਉਹ ਤੁਹਾਡੇ ਤੇ ਹੀ ਹੈ, ਤੁਸੀਂ ਸਾਡੀ ਮਦਦ ਤੇ ਆਓ ਕਿ ਬਈ ਦਸ ਡਿਸਪਿਊਟ ਇਜ਼ ਸਿੰਪਲ, ਜਿਹੜਾ ਝਗੜਾ ਹੈ ਬੜਾ ਸਿੰਪਲ ਹੈ। ਸਿਕਸ ਹੈਵ ਬੀਨ ਕੋਲੋਨਾਈਜ਼ਡ ਕਿ ਸਾਨੂੰ ਇੱਕ ਬਸਤੀ ਬਣਾ ਲਿਆ ਉਹਨਾਂ ਨੇ। देयर हिस्टोरिक इकोनॉमिक सोशल पोलिटिकल एंड रिलीजियस पोटेंशियल हैज़ बीन थ्रॉटल्ड इन देयर होमलैंड। उन्हां दे अपने होमलैंड दे विच उन्हां दा इतिहासक आर्थिक समाजिक राजसी ते धार्मिक जिहड़ा पार्ट है उहदा गला घुट दिता गया। देयर नैचुरल रिसोर्सिस रिवर वाटर्स एंड एग्रीकल्चर प्रोड्यूस इज सब्जैक्ट टू कलोनीअल पॉलिसीज ऑफ द गवर्नमेंट ऑफ इंडिया। साडा दरियावां दा पानी साडा एग्रीकल्चर प्रोड्यूस ये सारा साडे तो खो लिया गया। Therefore, the Shromani Akali Dal and Shromani Gurdwara Prabandhak Committee is pertinent to point out that declaration on the granting of independence to colonial countries and people adopted in 1960 without dissenting vote denounces the subjection of people to alien governments as contrary to the Charter of the United Nations। क्योंकि हुणे UN Secretary General ਨੂੰ ਕਹਿ ਰਹੇ ਨੇ ਤੇ 1960 ਦਾ ਕਾਨੂੰਨ ਪਾਸ ਕੀਤਾ ਹੈ ਜਿਹੜਾ UN ਦਾ ਚਾਰਟਰ ਹੈ ਕਿ ਜਦੋਂ ਲੋਕਾਂ ਦੇ ਹੱਕ ਖੋਹ ਲਏ ਜਾਣ ਫਿਰ ਲੋਕਾਂ ਕੋਲ ਹੱਕ ਹੁੰਦਾ ਹੈ ਆਪਣੀ ਆਜ਼ਾਦੀ ਵੱਲ ਜਾਣ ਦਾ ਜੀ। ਉਹਨੂੰ ਉਹਨਾਂ ਨੇ ਫਿਰ ਜਿਹੜੇ UN ਦੇ ਚਾਰਟਰ ਨੇ ਉਹ ਕੋਟ ਕੀਤੇ ਨੇ ਤਿੰਨੋਂ ਕਿ ਵੀ ਇਹ ਸਾਡਾ ਹੱਕ ਬਣਦਾ ਹੈ। ਸੋ ਉਹਨਾਂ ਨੇ ਕਿਹਾ ਕਿ ਵੀ ਵੀ ਆਰ ਕੌਨਸ਼ੀਅਸ ਆਫ ਦਾ ਸਿਗਨੀਫਿਕੈਂਟ ਰੋਲ ਆਫ ਯੂਨਾਈਟਿਡ ਨੇਸ਼ਨਸ ਇਨ ਕੰਬੋਡੀਆ, ਯੂਗੋਸਲਾਵੀਆ, ਵੈਸਟਰਨ ਸਹਾਰਾ, ਲੈਬਨਾਨ, ਅੰਗੋਲਾ, ਐਲ ਸੈਲਵਾਡੋਰ, ਸਾਈਪਰਸ, ਅਰਬ ਇਜ਼ਰਾਈਲ ਐਂਡ ਇਰਾਕ, ਕੁਵੈਤ। ਇਹ ਸਾਰਿਆਂ 'ਚ ਕਿਹਾ ਵੀ ਤੁਸੀਂ ਯੂਨਾਈਟਿਡ ਨੇਸ਼ਨਸ ਨੇ ਦਖਲ ਅੰਦਾਜ਼ੀ ਕੀਤੀ ਹੈ। ਵੀ ਪੈਟੀਸ਼ਨ ਹੁਣ ਅਸੀਂ ਕਲੋਜ਼ਿੰਗ ਵੱਲ ਜਾ ਰਹੇ ਹਾਂ ਜਿਹਦੇ 'ਚ ਬਾਦਲ ਸਮੇਤ ਇਹ ਸਾਰਿਆਂ ਨੇ ਕੀ ਕਿਹਾ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਪੈਟੀਸ਼ਨ ਫਾਰ UN ਇੰਟਰਵੈਂਸ਼ਨ ਇਨ ਦਾ ਪੰਜਾਬ so that ground rules can be settled and inherent paradoxes are resolved। ਕਿ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਦੇ ਵਿੱਚ ਯੂਨਾਈਟਿਡ ਨੇਸ਼ਨ ਸਿੱਧੇ ਤੌਰ ਤੇ ਦਖਲ ਅੰਦਾਜ਼ੀ ਕਰੇ ਔਰ ਜਿਹੜਾ ਰੈਕਰਡ ਹੈ ਉਹਨੂੰ ਸਟੇਟ ਕਰੇ। We solicit similar protection from the United Nations in the post-Cold War era as we are also suffering crimes against humanity including genocide at the hands of Indian security forces। ਸਾਡੇ ਨਸਲਕੁਸ਼ੀ ਹੋ ਰਹੀ ਹੈ, ਅਸੀਂ ਤੁਹਾਡੀ ਮਦਦ ਤੁਹਾਡੀ ਦਖਲਅੰਦਾਜ਼ੀ ਚਾਹੁੰਦੇ। ਅੱਗੇ ਉਹਨਾਂ ਨੇ ਦੱਸਿਆ ਵੀ ਕਿੰਨੀ ਫੌਜ ਪੰਜਾਬ 'ਚ ਹੈ ਔਰ ਇਹ 1992 ਦਾ ਪੀਰੀਅਡ ਹੈ। ਅਜੇ ਜਿਹੜਾ 92 ਤੋਂ 94 ਤੱਕ ਫਿਰ 50,000 ਮੁੰਡਾ ਮਾਰਿਆ ਉਸ ਤੋਂ ਬਾਅਦ ਦੀ ਗੱਲ ਹੈ। ਇਹ ਜਿਹੜਾ ਦਿੱਤਾ ਗਿਆ ਇਸ ਨੂੰ 22 ਅਪ੍ਰੈਲ 1992 ਨੂੰ
ਔਰ ਅਖੀਰ ਦੇ ਵਿੱਚ ਉਹਨਾਂ ਨੇ ਉਹ ਸਾਰੀ ਕਹਾਣੀ ਕਹਿ ਕੇ ਇਹ ਕਿਹਾ ਕਿ the Sikh nation represented by Shromani Akali Dal and Shromani Gurudwara Prabandhak Committee are convinced that Indian state is incapable of holding independent elections in the state of Punjab and has recently foisted a quisling regime which could barely get 8% votes. ਕਿ ਇਹ ਜਿਹੜੀ ਸਰਕਾਰ ਪੰਜਾਬ 'ਚ ਬਣਾਈ ਹੈ ਇਹਨਾਂ ਨੇ 8% ਵੋਟਾਂ ਦੇ ਨਾਲ ਸਾਡੇ ਸਿੱਖਾਂ ਦੇ ਸਿਰ ਤੇ ਥੋਪ ਦਿੱਤੀ ਹੈ। ਇਹ ਕੁਇਜ਼ਲਿੰਗ ਹੈ ਬੇਅੰਤ ਸਿੰਘ। In this hour of crisis, the Sikh nation appeals through you to the nations of the world to satisfy the quest and yearnings of the Sikh people by allowing the people's will to manifest in an appropriate manner. ਅਸੀਂ ਤੁਹਾਨੂੰ ਅਪੀਲ ਕਰਦੇ ਹਾਂ ਕਿ ਤੂੰ ਸਿੱਖ ਨੇਸ਼ਨ ਨੂੰ ਇਹ ਜਿਹੜਾ ਦਖਲਅੰਦਾਜ਼ੀ ਕਰੋ ਇੱਥੇ ਔਰ ਸਾਨੂੰ ਜਿਹੜਾ ਸਾਡੀਆਂ ਰਾਜਸੀ ਉਮੰਗਾਂ ਨੂੰ ਜਿਹੜਾ ਸੰਤੁਸ਼ਟ ਕਰੋ। Demilitarization and decolonization of Punjab is crucial and indispensable to enable the Sikh people to enjoy full freedom to exercise their economic, social and cultural rights. ਕਿ ਪੰਜਾਬ ਚੋਂ ਫੌਜ ਕੱਢੋ, ਇਹਨੂੰ ਬਸਤੀਵਾਦ ਨੂੰ ਖਤਮ ਕਰੋ, like all free people of the world। ਹੁਣ ਇਹ concluding comment ਹੈ ਜੀ। like all free people of the world, ਦੁਨੀਆ ਦੇ ਸਾਰੇ ਆਜ਼ਾਦ ਦੇਸ਼ਾਂ ਦੇ ਲੋਕਾਂ ਵਾਂਗ the Sikh nation, ਸਿੱਖ ਕੌਮ, in accordance with the UN declaration ਦੀ ਜਿਹੜੀ ਡੈਕਲੇਰੇਸ਼ਨ ਹੈ on the granting of independence, ਆਜ਼ਾਦੀ ਦੇਣ ਦੀ ਜਿਹੜੀ ਡੈਕਲੇਰੇਸ਼ਨ ਹੈ to colonial countries, ਉਹ ਦੇਸ਼ ਜਿਨ੍ਹਾਂ ਨੂੰ ਬਸਤੀਆਂ ਬਣਾਇਆ ਹੋਇਆ ਹੈ, and peoples seek an independent and sovereign state। ਇਹ ਬਾਦਲ ਕਹਿ ਰਿਹਾ, ਬਾਦਲ ਦੇ ਦਸਤਾਂ ਥੱਲੇ ਇਹ UN ਸੈਕਟਰੀ ਜਨਰਲ ਨੂੰ ਕਹਿ ਰਿਹਾ ਕਿ ਅਸੀਂ ਦੁਨੀਆ ਦੇ ਆਜ਼ਾਦ ਦੇਸ਼ਾਂ ਵਾਂਗ ਸਾਨੂੰ ਜਿੱਥੇ ਸ਼ੈਕਲ ਸਾਡੀਆਂ ਕੱਟੀਆਂ ਜਾਣ, like all free people of the world, the Sikh nation, in accordance with UN declaration on the granting of independence to colonial countries and people, seek an independent and sovereign state। ਅਸੀਂ ਇੱਕ ਆਜ਼ਾਦ ਪ੍ਰਭੂ ਸਤਾ ਦੇਸ਼ ਮੰਗਦੇ ਹਾਂ ਟੂ ਬ੍ਰੇਕ ਦਾ ਸ਼ੈਕਲਸ ਆਫ ਅਪਾਰਥਾਈਡ। ਇਹ ਜਿਹੜਾ ਵਿਤਕਰੇ ਦੀਆਂ ਬੇੜੀਆਂ ਪਈਆਂ ਹੋਈਆਂ ਨੇ, ਸਲੇਵਰੀ ਗੁਲਾਮੀ ਦੇ ਸੰਗਲ ਕੱਟਣ ਨੂੰ, ਕੋਲੋਨੀਅਲਿਜ਼ਮ ਇਹ ਬਸਤੀਵਾਦ ਨੂੰ ਖਤਮ ਕਰਨ ਲਈ, ਐਂਡ ਏ ਰੈਟਰੋਗੇਟ ਪੋਲੀਟੀਕਲ ਸਿਸਟਮ ਐਂਡ ਸਟਰਕਚਰ, ਇਹ ਜਿਹੜਾ ਸਾਡੇ ਤੇ ਥੋਪਿਆ ਹੋਇਆ ਇਹਨੂੰ ਕੱਢ ਕੇ ਅਸੀਂ ਇੱਕ ਆਜ਼ਾਦ ਪ੍ਰਭੂ ਸਤਾ ਸੰਪੰਨ ਦੇਸ਼, ਗਰਾਂਟਿੰਗ ਆਫ independence to colonial, seek an independent sovereign state। ਜੀ। ਹੁਣ ਇਹਦੇ ਤੇ ਦਸਖਤ ਸਰ ਸਿਮਰਨਜੀਤ ਸਿੰਘ ਮਾਨ ਤਾਂ ਅੱਜ ਵੀ ਉਸੇ ਤੇ ਹੀ ਖੜੇ ਨੇ। ਇਹਦੇ ਚ ਪ੍ਰਕਾਸ਼ ਸਿੰਘ ਬਾਦਲ ਟੌੜਾ, ਇਹ ਮੇਨ ਟੌੜਾ ਚਲਾ ਗਿਆ ਦੁਨੀਆ ਤੋਂ ਤੇ ਬਾਦਲ ਅੱਜ ਵੀ ਖੜਾ ਹੈ। ਹੁਣ ਕਿਹੜੇ ਮੂੰਹ ਨਾਲ ਇਹ ਜੀਕੇ ਵਰਗੇ ਜਮੂਰੇ, ਇਹ ਸਿਰਸੇ ਵਰਗੇ, ਇਹ ਬਾਦਲ ਵਰਗੇ, ਇਹ ਅਮਰਿੰਦਰ ਜਿਹੜਾ ਅੰਮ੍ਰਿਤਸਰ ਡੈਕਲੇਰੇਸ਼ਨ ਚ ਕਨਫੈਡਰੇਸ਼ਨ ਦੀ ਗੱਲ ਕਰਦੇ ਨੇ, ਵੱਖਰੇ ਖਿੱਤੇ ਦੀ ਗੱਲ ਕਰਦੇ ਨੇ, ਪੰਜਾਬੀ ਸੱਭਿਆਚਾਰ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਤੇ ਆਧਾਰਿਤ ਜਿਹੜਾ ਕਿ ਰੋਲ ਮਾਡਲ ਹੈ ਉਸ ਸਭ ਦੀ ਗੱਲ ਕਰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਇਹ ਅਕਾਲ ਤਖਤ ਦੇ, ਸਿੱਖ ਕੌਮ ਦੇ ਔਰ ਗੁਰੂ ਦੇ ਹਜ਼ੂਰ ਵੀ ਇਹ ਜਿਹੜੇ ਨੇ ਇੱਕ ਲਾਨਤ ਨਹੀਂ, ਲੱਖ ਲਾਨਤਾਂ ਵੀ ਨਹੀਂ, ਜਿਹਨੂੰ ਕਹਿੰਦੇ ਨੇ ਹਰਦੂ ਲਾਨਤ ਜੀ, ਉਹ ਤਾਂ ਇੱਥੇ ਵੀ ਹਰਦੂ ਲਾਨਤ ਹੈ ਇਹਨਾਂ ਨੂੰ। ਔਰ ਇਹ ਜਿਹੜੇ ਨੇ ਮੂੰਹ ਕਾਲੇ ਜਿਹੜੇ ਨੇ ਉਹ ਦੋਜ਼ਖ ਚਾਲਿਆ, ਇਹ ਇਹਨਾਂ ਦਾ ਹਾਲ ਹੋਏਗਾ। ਔਰ ਮੈਂ ਸਮਝਦਾ ਕਿ ਫॉर द ਸੇਕ ਆਫ ਸਾਡੀ ਉਹ ਜਨਰੇਸ਼ਨ, ਇਹ ਤਾਂ ਸਾਡੇ ਪੀਰੀਅਡ 'ਚ ਤਾਂ ਅਸੀਂ ਇਹ ਡੈਕਲੇਰੇਸ਼ਨ ਵੀ ਇਹ ਸਾਰੇ ਨੂੰ ਦੇਖਿਆ, ਪਰ ਯੰਗਰ ਜਿਹੜੇ 20-22 ਸਾਲ ਦੇ ਬੱਚੇ ਬੱਚੀਆਂ ਨੇ ਜਿਹੜੇ ਚਰਚਾ ਪੜ੍ਹ ਰਹੇ ਨੇ, ਦੇਖ ਰਹੇ ਨੇ, ਔਰ ਇਹ ਤੁਹਾਨੂੰ ਡੈਕਲੇਰੇਸ਼ਨ ਲੱਭਣੀਆਂ ਵੀ ਔਖੀਆਂ ਹੋ ਜਾਂਦੀਆਂ ਨੇ ਕਿ ਵੀ ਇਹ ਕਿੱਥੇ ਪਏ ਹੋਏ ਨੇ। ਸੋ ਅਸੀਂ ਐਟਲੀਸਟ ਇੰਨਾ ਜ਼ਰੂਰ ਚਾਹਿਆ ਕਿ ਵੀ ਇਹ ਫੈਕਟਸ ਜਿਹੜੇ ਨੇ ਕੌਮ ਦੇ ਸਾਹਮਣੇ ਆਣ ਜੀ। ਸੋ ਮੇਰਾ ਖਿਆਲ ਹੈ ਕਾਫੀ ਵਕਤ ਮੈਂ ਲੈ ਲਿਆ ਜੀ। ਨੋ ਪ੍ਰੋਬਲਮ ਡਾਕਟਰ ਸਾਹਿਬ, ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।